जाको हर रंग लागो इस युग में, सो कहियत है सूरा। आत्म जने सगल वस्तां के जाका सतगुर पूरा। अगस्त महीने ਦੀ 21 ਤਰੀਕ ਹੈ ਜੀ, ਬਰਾ 2025 ਦਿਨ ਵੀਰਵਾਰ। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਨਿਊਯਾਰਕ ਦੇ ਸਮੇਂ ਦੀ ਗੱਲ ਕਰਨੀ ਹੋਵੇ ਤਾਂ 12:01 ਦੁਪਹਿਰ ਦੇ ਹੋਏ ਨੇ, ਔਰ ਖਾਲਿਸਤਾਨ ਦੇ ਸਮੇਂ ਅਨੁਸਾਰ ਰਾਤ ਦੇ 9:31 ਹੋਏ ਨੇ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਅੱਜ ਦੇ ਇਸ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਨੂੰ ਸਵਾਗਤ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਸਵਾਗਤ ਕਰਦਾ ਔਰ ਆਪ ਜੀ ਨੂੰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਅਸੀਂ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਔਰ ਕੱਲ ਦੇ ਨਾਗੇ ਲਈ ਅਸੀਂ ਮਾਫੀ ਚਾਹੁੰਦੇ ਹਾਂ, ਕਿਉਂਕਿ ਕੱਲ ਅਸੀਂ ਜਿਹੜਾ ਕੁਝ ਤਕਨੀਕੀ ਕਾਰਨਾਂ ਕਰਕੇ ਪ੍ਰੋਗਰਾਮ ਆਪ ਜੀ ਦੀ ਸੇਵਾ ਵਿੱਚ ਨਹੀਂ ਲੈ ਕੇ ਆ ਸਕੇ, ਉਹਦੇ ਲਈ ਮਾਫੀ ਦੇ ਤਲਬਗਾਰ ਹਾਂ ਜੀ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਯੂਕੇ ਤੋਂ ਭਾਈ ਜਸਪਾਲ ਸਿੰਘ ਜੀ ਸਾਡੇ ਨਾਲ ਜੁੜੇ ਨੇ, ਔਰ ਅਸੀਂ ਗੱਲਬਾਤ ਕਰਾਂਗੇ ਕਿ ਸਾਡੀ ਕੌਮੀਅਤ ਕੀ ਹੈ, ਸਾਡਾ ਮੂਲ ਕਿੱਥੇ ਹੈ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਦੁਨੀਆ ਭਰ ਦੇ ਵਿੱਚ ਜਦੋਂ ਅਸੀਂ ਆਪਣੀ ਪਹਿਚਾਣ ਦੱਸਦੇ ਹਾਂ ਤਾਂ ਉਹ ਪਹਿਚਾਣ ਜਿਹੜੀ ਆ, ਸਾਡੀ ਪਛਾਣ ਆ ਜਿਹੜੀ, ਉਹ ਕੀ ਹੋਣੀ ਚਾਹੀਦੀ ਆ, ਕਿਸ ਤਰੀਕੇ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਨੂੰ ਸੰਬੋਧਿਤ ਹੋਣ, ਤਾਂ ਕਿ ਜਿਹੜੇ ਇਹ ਮੁਲਕਾਂ ਦੇ ਆਪਸੀ ਝਗੜੇ ਨੇ ਅਸੀਂ ਇਹਨਾਂ ਤੋਂ ਬਾਹਰ ਰਹੀਏ। ਐਜ਼ ਏ ਕੌਮ ਅਸੀਂ ਜਿਹੜਾ ਉਹ ਆਪਣੀ ਹਸਤੀ ਬਾਰੇ, ਆਪਣੀ ਨੈਸ਼ਨੈਲਿਟੀ ਬਾਰੇ ਦੱਸ ਸਕੀਏ, ਨਾ ਕਿ ਸਾਨੂੰ ਕਿਸੇ ਹੋਰ ਦੀ ਜਿਹੜੀ ਘੜੀ ਹੋਈ ਨੈਸ਼ਨੈਲਿਟੀ ਆ ਉਹਦੇ ਨਾਲ ਸੱਦਿਆ ਜਾਵੇ। ਸੋ ਇਸ ਸਾਰੀ ਗੱਲਬਾਤ ਦੇ ਲਈ ਆਪਾਂ ਅੱਜ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਬੈਂਸ ਯੂਕੇ ਤੋਂ ਰਾਈਟਰ ਨੇ, ਹਿਸਟੋਰੀਅਨ ਨੇ, ਸਕਾਲਰ ਨੇ ਔਰ ਜਰਨਲਿਸਟ ਨੇ, ਸਾਡੇ ਨਾਲ ਜੁੜੇ ਨੇ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਮਨਵੀਰ ਸਿੰਘ ਜੀ ਆਪ ਜੀ ਨੂੰ ਅਤੇ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਅਤੇ TV 84 ਦੇ ਪ੍ਰਬੰਧਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਭਾਈ ਜਸਪਾਲ ਸਿੰਘ ਜੀ, ਮੁੱਢਲਾ ਸਵਾਲ ਸਾਡੀ ਕੌਮੀਅਤ ਕੀ ਹੈ ਜੀ, ਇਹਨੂੰ ਕਿਵੇਂ ਇੰਟਰਪ੍ਰੀਟ ਕਰਨਾ ਚਾਹੀਦਾ, ਫਿਰ ਉਸ ਤੋਂ ਬਾਅਦ ਆਪਾਂ ਹੋਰ ਘਟਨਾਵਾਂ ਜਿਹੜੀਆਂ ਆਲੇ ਦੁਆਲੇ ਦੀਆਂ ਉੱਤੇ ਵੀ ਗੱਲ ਕਰਾਂਗੇ। ਦੇਖੋ, ਇਹ ਗੱਲ ਪਾਸ ਹੋ ਚੁੱਕੀ ਹੈ ਸਾਡੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ 1981 ਦੇ ਵਿੱਚ ਜੀ, ਬਈ ਸਿੱਖ ਇੱਕ ਨੇਸ਼ਨ ਆ ਤੇ ਸਿੱਖ ਇੱਕ ਨਸਲ ਆ ਜੀ। ਅਸੀਂ ਇੱਕ ਫੇਕ ਨੈਸ਼ਨੈਲਿਟੀ ਜਿਹੜੀ ਜਿਹਨੂੰ ਇੰਡੀਅਨ ਨੈਸ਼ਨੈਲਿਟੀ ਦਾ ਨਾਮ ਦਿੱਤਾ ਗਿਆ ਹੈਗਾ ਜੀ, ਉਹ ਸਾਡੀ ਕਮਜ਼ੋਰੀ, ਸਾਡੀ ਕਨਫਿਊਜ਼ਨ ਦੇ ਕਾਰਨ ਅਸੀਂ ਉਹਦੇ ਵਿੱਚ 1947 ਤੋਂ ਹੀ ਧੱਸਦੇ ਜਾ ਰਹੇ ਹੈਗੇ ਆ ਜੀ। ਇੰਡੀਆ ਦੀ ਕੋਈ ਵੀ ਨੈਸ਼ਨੈਲਿਟੀ ਨਹੀਂ ਸੀਗੀ ਤੇ ਇੰਡੀਆ ਕੋਈ ਦੇਸ਼ ਨਹੀਂ ਸੀਗਾ ਜੀ, ਤੇ ਇੰਡੀਆ ਇੱਕ ਫੇਕ ਕੰਟਰੀ ਆ, ਫੇਕ ਉਹਦੀ ਡੈਮੋਕ੍ਰੇਸੀ ਆ, ਫੇਕ ਉਹਦਾ ਦਾ ਇਲੈਕਸ਼ਨ ਕਮਿਸ਼ਨ ਆ, ਫੇਕ ਉਹਨਾਂ ਦਾ ਪ੍ਰਾਈਮ ਮਿਨਿਸਟਰ ਬਣ ਚੁੱਕਾ ਆ, ਅਤੇ ਫਿਰ ਇਹਦਾ ਮਤਲਬ ਹੈਗਾ ਕਿ ਫੇਕ ਹੀ ਉਹਨਾਂ ਦੀ ਪਾਰਲੀਮੈਂਟ ਆ, ਜੁਡੀਸ਼ਰੀ ਆ, ਸਾਰਾ ਕੁਝ ਫੇਕ ਬਣ ਚੁੱਕਾ। ਤੇ ਸਾਡੀ ਕਮਜ਼ੋਰੀ ਲਾ ਲਓ, ਸਾਡੀ ਅਣਗਹਿਲੀ ਲਾ ਲਓ, ਸਾਡੇ ਕੋਲ ਉਸ ਚੀਜ਼ ਦਾ ਪੋਲੀਟੀਕਲ ਤੌਰ ਦੇ ਉੱਤੇ ਜਿਹੜੀ ਸਾਡੀ ਨੈਸ਼ਨੈਲਿਟੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਬਖਸ਼ੀ ਸੀਗੀ, ਅਸੀਂ ਉਹਨੂੰ ਛੱਡ ਚੁੱਕੇ ਹੈਗੇ ਆ ਕਿਸਮ ਦਾ ਜੇ ਕਹੀਏ। ਤੇ ਅਸੀਂ ਲਗਾਤਾਰ ਉਸ ਜਿਹੜੀ ਬਨੌਟੀ ਚੀਜ਼ ਆ ਉਹਦੇ ਵਿੱਚ ਨੂੰ ਧੱਸਦੇ ਜਾ ਰਹੇ ਹੈਗੇ ਆ। ਇਹ ਸਾਡਾ ਇੱਕ ਮੇਨ ਇਸ਼ੂ ਹੋਣਾ ਚਾਹੀਦਾ ਸੀਗਾ। ਸਾਡੀ ਜਿਹੜੀ ਪੰਜਾਬ ਦੇ ਵਿੱਚ ਸਾਡੀ SGPC ਆ, ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਆ, ਸਾਡੀ ਉੱਥੇ ਦੀ ਇੱਕ ਇੱਕ ਵਿਧਾਨ ਸਭਾ ਸਮਝ ਲਓ ਹੁਣ, ਕਿਉਂਕਿ ਅਸੀਂ ਉਹ ਜਿੱਦਾਂ 47 ਦੇ ਵਿੱਚ ਅਸੀਂ ਗਲਤ ਸਟੈਪ ਲੈ ਲਿਆ, ਉਹ ਸਟੈਪ ਜਦੋਂ ਤੁਸੀਂ ਕਹਿੰਦੇ ਹੁੰਦੇ ਇੱਕ ਵਾਰ ਇੱਕ ਸਟੈਪ ਕੋ ਗਲਤ ਲੈ ਲਓਗੇ ਤਾਂ ਫਿਰ ਤੁਸੀਂ ਉਹ ਗਲਤੀ ਲੈਂਦੇ ਜਾਓਗੇ ਕਹਾਂ, ਜਦ ਤੱਕ ਉਹਨੂੰ ਦਰੁਸਤ ਨਹੀਂ ਕਰਦੇ। ਸੋ ਇਸ ਵੇਲੇ ਜਿਹੜੀ ਸਾਡੀ ਇਹ ਹਾਲਤ ਬਣ ਚੁੱਕੀ ਹੈਗੀ ਆ ਵੀ ਅਸੀਂ ਇੱਕ ਫੇਕ ਸਿਸਟਮ ਦੇ ਵਿੱਚ ਉੱਥੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਰਹਿ ਰਹੇ ਹੈਗੇ ਆ, ਤੇ ਅਸੀਂ ਸਾਰੀਆਂ ਗੱਲਾਂ ਫੇਕ ਹੀ ਕਰਦੇ ਰਹੇ ਹਾਂ। ਹੁਣ ਇਸ ਵੇਲੇ ਸਿੱਖ ਕੌਮ ਇਕੱਲੇ ਪੰਜਾਬ ਵਿੱਚ ਜਾਂ ਭਾਰਤ ਵਿੱਚ ਤਾਂ ਵੱਸਦੀ ਨਹੀਂ ਹੈਗੀ, ਇੰਡੀਅਨ ਸਬ ਕੰਟੀਨੈਂਟ ਵਿੱਚ ਸਿੱਖ ਡਾਇਸਪੋਰਾ ਇਸ ਵੇਲੇ ਦੁਨੀਆ ਦੇ 110 ਦੇਸ਼ਾਂ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਵਿਸਤਾਰ ਨਾਲ ਉੱਥੇ ਉਹ ਸਥਾਪਿਤ ਹੋ ਚੁੱਕਾ ਹੈਗਾ। ਸੋ ਸਾਡੀਆਂ ਜਿਹੜੀਆਂ ਕਮਜ਼ੋਰੀਆਂ ਹੈਗੀਆਂ ਹੁਣ ਸਾਨੂੰ ਉਹ ਹੱਲ ਕਰ ਲੈਣੀਆਂ ਚਾਹੀਦੀਆਂ ਸੀਗੀਆਂ ਹੁਣ ਤੱਕ, ਪਰ ਚਲੋ ਦੇਰ ਆਏ ਦਰੁਸਤ ਆਏ ਵੀ ਕਹਾਣੀ ਹੈਗੀ ਆ, ਕਿਉਂਕਿ ਜਦ ਤੱਕ ਕਹਿੰਦੇ ਹੁੰਦੇ ਮੱਛੀ ਪੱਥਰ ਨੂੰ ਚੱਟਦੀ ਨਹੀਂ ਆ ਉੱਤੇ ਕੋਈ ਵਾਪਸ ਨਹੀਂ ਜਾਂਦੀ। ਸਾਡੇ ਨਾਲ ਤਕਰੀਬਨ ਇਹ ਗੱਲ ਹੋ ਚੁੱਕੀ ਆ ਵੀ ਅਸੀਂ ਹਰਿਮੰਦਰ ਸਾਹਿਬ ਦੇ ਅਟੈਕ ਤੋਂ ਬਾਅਦ 40
41 ਸਾਲ ਹੋ ਗਏ ਆ ਹੁਣ, ਤੇ ਅਸੀਂ ਉਧਰ ਨੂੰ ਮਸਾਂ ਤੁਰਨ ਦੀ ਗੱਲ ਕਰ ਰਹੇ ਹੈਗੇ ਆ ਮਸਾਂ। ਜੀ ਜੇ ਅਸੀਂ ਇਸ ਚੀਜ਼ ਨੂੰ ਪਹਿਲਾਂ ਹੀ ਕਿਤੇ ਨੋਟਿਸ ਵਿੱਚ ਲਿਆ ਹੁੰਦਾ ਤਾਂ ਸਾਡੀ ਜਿਹੜੀ ਇਹ ਹਾਲਤ ਦੁਰਦਸ਼ਾ ਖਾਸ ਤੌਰ ਤੇ ਭਾਰਤ ਦੇ ਵਿੱਚ ਹੋ ਰਹੀ ਹੈਗੀ ਆ, ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਹੋ ਰਹੀ ਹੈਗੀ ਆ ਨਾ, ਉਹ ਨਹੀਂ ਸੀ ਹੋਣੀ। ਉਹਨੂੰ ਅਸੀਂ ਰੋਕਿਆ ਜਾ ਸਕਦਾ ਸੀ। ਅਸੀਂ ਉਸ ਦੇਸ਼ ਦੇ ਵਿੱਚ, ਜਾਂ ਚਾਹੇ ਉਹ ਫੇਕੇ ਕਿਉਂ ਨਾ ਹੋਵੇ, ਇੱਕ ਆਪਣੀ ਸਥਾਪਿਤ ਹੀ ਕਰ ਸਕਦੇ ਸੀ ਪੋਲੀਟੀਕਲ ਤੌਰ ਦੇ ਉੱਤੇ। ਸੋ ਮੇਰੇ ਖਿਆਲ ਦੇ ਵਿੱਚ ਸਾਡੀ ਜਿਹੜੀ ਨੈਸ਼ਨੈਲਿਟੀ ਆ ਉਹ ਸਿੱਖ ਨੇਸ਼ਨ ਆ, ਸਿੱਖ ਸਾਡੀ ਉਹ ਆਇਡੈਂਟੀਟੀ ਆ, ਤੇ ਸਾਰੀ ਦੁਨੀਆ ਇਸ ਨੂੰ ਜਾਣਦੀ ਹੈਗੀ ਆ। ਬ੍ਰਿਟਿਸ਼ ਪਾਰਲੀਮੈਂਟ ਨੇ 1981 ਦੇ ਵਿੱਚ ਇਸ ਚੀਜ਼ ਨੂੰ ਪਾਸ ਕਰ ਦਿੱਤਾ ਸੀਗਾ, ਤੇ ਇਹਦੇ ਬਾਵਜੂਦ ਵੀ ਅਸੀਂ ਉਸ ਚੀਜ਼ ਦਾ ਨੋਟਿਸ ਹੀ ਨਹੀਂ ਲਿਆ ਹੈਗਾ ਵੀ ਦੁਨੀਆ ਕੀ ਕਹਿ ਰਹੀ ਹੈ ਤੇ ਅਸੀਂ ਕੀ ਕਰ ਰਹੇ ਹੈਗੇ ਆ। ਸੋ ਮੇਰੇ ਖਿਆਲ ਦੇ ਵਿੱਚ ਸਾਨੂੰ ਹੁਣ ਇਹ ਸਮਝ ਲੈਣੀ ਚਾਹੀਦੀ ਗੱਲ। ਜੀ ਬਿਲਕੁਲ ਜੀ। ਔਰ ਦੇਖੋ, ਤੁਸੀਂ ਗੱਲ ਕੀਤੀ ਹੈ ਕਿ 1981 ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਦੇ ਸਿੱਖ ਨੂੰ ਕੱਲੀ ਵੱਖਰੀ ਕੌਮ ਨਹੀਂ, ਵੱਖਰੀ ਨਸਲ ਵੀ ਮੰਨਿਆ। ਔਰ ਇਸ ਚੀਜ਼ ਦੀ ਜਿਹੜੀ ਗਵਾਹੀ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਉਸ ਵਕਤ ਦੀਆਂ ਜੇ ਅਸੀਂ ਸਪੀਚਿਸ ਸੁਣਦੇ ਆ, ਉਹਨਾਂ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਹੁਣ ਤਾਂ ਮਤਲਬ ਸਾਨੂੰ ਜਿਹੜਾ ਇੱਥੇ ਛੱਡ ਗਏ ਆ, ਜਿਹੜੀ ਕੌਮ ਸਾਨੂੰ ਇੱਥੇ ਗੁਲਾਮੀ ਦੇ ਵਿੱਚ ਬੰਨ ਗਈ ਆ, ਉਹ ਵੀ ਕਹਿਣ ਲੱਗ ਪਈ ਆ ਵੀ ਸਿੱਖ ਕੱਲੀ ਇੱਕ ਵੱਖਰੀ ਕੌਮ ਨਹੀਂ ਬਲਕਿ ਇੱਕ ਵੱਖਰੀ ਨਸਲ ਹੈ। ਪਰ ਉਹਦੇ ਬਾਵਜੂਦ ਵੀ ਸਾਡੇ ਆਪਣੇ ਵਿੱਚੋਂ, ਜੇ ਤੁਸੀਂ ਨਾ ਲੀਡਰਸ਼ਿਪ ਦੀ ਗੱਲ ਕਰੋ ਨਾ, ਕਈ ਵਾਰੀ ਪੰਜਾਬ ਦੀ ਜਿਹੜੀ ਖਾਲਿਸਤਾਨ ਪੱਖੀ ਲੀਡਰਸ਼ਿਪ ਵੀ ਹੈ ਨਾ, ਆਜ਼ਾਦੀ ਪੱਖੀ ਹੈ, ਸਿੱਖਾਂ ਦੀ ਲੀਡਰਸ਼ਿਪ ਵੀ ਆ, ਉਹ ਵੀ ਇਹ ਟਰਮ ਕਈ ਵਾਰੀ ਬੋਲ ਦਿੰਦੇ ਆ ਜੀ ਅਸੀਂ NRI ਭਰਾਵਾਂ ਨੂੰ ਜਿਹੜਾ ਅਪੀਲ ਕਰਦੇ ਆ, NRI ਵੀਰਾਂ ਨੂੰ ਅਪੀਲ ਕਰਦੇ ਆ, ਉਹ ਜਿਹੜੇ ਤਾਂ ਸਾਨੂੰ ਸਾਡੀ ਆਇਡੈਂਟੀਟੀ ਆ ਜਿਹੜੀ ਉਹਦਾ ਉਹ ਮਲਗੂਬਾ ਕਰਕੇ ਰੱਖਣਾ ਚਾਹੁੰਦੇ ਆ ਇੰਡੀਆ ਦੇ ਨਾਲ, ਉਹਨਾਂ ਦੇ ਮੂੰਹੋਂ ਤਾਂ ਇਹ ਗੱਲ ਜੇ ਨਿਕਲੀ ਤਾਂ ਚਲੋ ਸਮਝ ਆ ਸਕਦੀ ਆ। ਪਰ ਹਜੇ ਤੱਕ ਸਾਡੀ ਆਪਣੀ ਆਜ਼ਾਦੀ ਪਸੰਦ ਲੀਡਰਸ਼ਿਪ ਵੀ ਕਈ ਵਾਰ NRI ਕਹਿ ਦਿੰਦੀ ਆ। ਔਰ ਮੈਂ ਪਰਸਨਲੀ ਵੀ ਕਈ ਵਾਰੀ ਕੋਈ ਮਿਲਣਾ ਕਿਸੇ ਦੀ ਗੱਲ ਹੁੰਦੀ ਹੈ ਨਾ, ਉੱਥੇ ਜਿਹੜੇ ਇਨਸਾਫ ਪਸੰਦ ਲੋਕ ਨੇ, ਆਜ਼ਾਦੀ ਲਈ ਲੜ ਰਹੇ ਨੇ, ਜੇ ਉਹ ਕਹਿਣਗੇ ਜੀ ਸਾਨੂੰ ਤਾਂ NRI ਸਹਿਯੋਗ ਨਹੀਂ ਕਰਦੇ, ਮੈਂ ਕਿਹਾ ਵੀ ਤਾਂ ਹੀ ਨਹੀਂ ਕਰਦੇ। ਪਹਿਲਾਂ ਤਾਂ ਤੁਸੀਂ ਆ ਕਹਿਣਾ ਸਾਨੂੰ ਗਾਲ ਕੱਢਣੀ ਬੰਦ ਕਰੋ, ਸਾਨੂੰ ਘੱਟੋ ਘੱਟ NRP ਜਾਂ NRK ਤਾਂ ਜਿਹੜਾ ਉਹ ਬਣਦਾ ਨਾ, ਚਲੋ ਜੇ NRK ਨਹੀਂ ਅਸੀਂ ਤੁਸੀਂ ਕਹਿਣ ਦੇ ਸક્ષਮ ਹੋਏ ਅਜੇ ਤੱਕ, ਘੱਟੋ ਘੱਟ NRP ਤਾਂ ਸਾਨੂੰ ਕਹੋ ਨਾ ਵੀ ਨੌਨ ਰੈਜ਼ੀਡੈਂਟ ਪੰਜਾਬੀ ਦਾ ਘੱਟੋ ਘੱਟ ਇੰਨਾ ਕੁ ਤਾਂ ਇੱਜ਼ਤ ਸਾਡੀ ਕਰਿਆ ਕਰੋ। ਜੇ ਸਾਨੂੰ ਤੁਸੀਂ ਉਸ ਸਿਸਟਮ ਦੇ ਨਾਲ ਹੀ ਬੰਨਣਾ ਜਿਹਦੇ ਨਾਲ ਅਸੀਂ ਲੜ ਰਹੇ ਆ, ਤੇ ਸਾਨੂੰ ਇਹ ਠੀਕ ਨਹੀਂ ਲੱਗਦਾ। ਇਹ ਆਪਾਂ ਪਿਛਲੀ ਵਾਰ ਵੀ ਆਪਾਂ ਇਹਦੇ ਉੱਤੇ ਇੱਕ ਮਾੜੀ ਜਿਹੀ ਚਰਚਾ ਛੇੜੀ ਸੀਗੀ ਜੀ, ਬਈ ਦੇਖੋ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਈਸਟ ਪੰਜਾਬ ਜਿਹਨੂੰ ਕਹਿੰਦੇ ਆ ਆਪਾਂ ਜੀ, ਈਸਟ ਪੰਜਾਬ ਦੇ ਵਿੱਚ ਘੱਟੋ ਘੱਟ 15 ਇਹੋ ਜਿਹੇ ਸ਼ਹਿਰ ਹੈਗੇ ਆ ਜਿਹੜੇ ਗੁਰੂ ਸਾਹਿਬਾਂ ਨੇ ਵਸਾਏ ਆ, ਅਤੇ ਸਾਡੀ ਉਹ ਆਪਣੀ ਧਰਤੀ ਦੇ ਉੱਤੇ ਮੁੱਲ ਲੈ ਕੇ ਗੁਰੂ ਸਾਹਿਬਾਂ ਤੋਂ ਲੈ ਕੇ ਸਿੱਖ ਇਤਿਹਾਸ ਦੇ ਵਿੱਚ ਆਉਂਦੇ ਹੈਗੇ ਆ ਵੀ ਉਹ ਆਪਣੀ ਧਰਤੀ ਅਸੀਂ ਆਪ ਮੁੱਲ ਲੈ ਕੇ ਉਹ ਸ਼ਹਿਰ ਵਸਾਏ ਆ। ਖਾਸ ਤੌਰ ਤੇ ਸਾਡਾ ਜੇ ਅਸੀਂ ਮੰਨ ਲਈਏ ਬਈ ਸ਼੍ਰੀ ਅੰਮ੍ਰਿਤਸਰ ਸਾਹਿਬ ਉਹ 1570 ਦੇ ਵਿੱਚ ਜਦੋਂ ਗੁਰੂ ਸਾਹਿਬ ਨੇ ਹੁਕਮ ਕਰਤਾ, ਤੀਜੇ ਪਾਤਸ਼ਾਹ ਨੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ, ਜਦੋਂ ਹਾਲੇ ਮਹਾਰਾਜ ਨਹੀਂ ਸੀ ਬਣੇ, ਗੱਦੀ ਤੇ ਨਹੀਂ ਸੀ ਵਿਰਾਜਮਾਨ, ਤਾਂ ਉਸ ਵੇਲੇ ਅਸੀਂ ਇਸ ਚੀਜ਼ ਦੇ ਉੱਤੇ ਇੱਕ ਸਟੈਂਪ ਲਾਤੀ ਸੀਗੀ ਵੀ ਜਿਹੜਾ ਇਹ ਸ਼ਹਿਰ ਗੁਰੂ ਰਾਮਦਾਸ ਚੱਕ ਆ ਜਾਂ ਹੁਣ ਅੰਮ੍ਰਿਤਸਰ ਸਾਹਿਬ ਆ, ਇਹ ਸਾਡਾ ਸੈਂਟਰ ਬਣ ਜਾ ਰਿਹਾ ਹੈਗਾ। ਉਦੋਂ ਉਹਨਾਂ ਨੇ ਕਿਹਾ ਸੀਗਾ। ਅੱਜ ਦੁਨੀਆ ਦੇ ਵਿੱਚ ਸਥਾਪਿਤ ਹੋ ਚੁੱਕੀ ਹੈਗੀ ਆ। ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਉਹ ਜਿਹੜਾ ਇੱਕ ਟ੍ਰੇਡ ਦਾ, ਵਪਾਰ ਦਾ ਕੇਂਦਰ ਬਣ ਗਿਆ ਸੀਗਾ ਅੰਮ੍ਰਿਤਸਰ ਸਾਹਿਬ। ਸਿਲਕ ਰੂਟ ਦੇ ਵਿੱਚ ਆਉਂਦਾ ਸੀਗਾ, ਉਹਦਾ ਵਪਾਰ ਚੱਲਦਾ ਸੀ ਮੱਧ ਏਸ਼ੀਆ ਤੱਕ। ਪਰ ਅੱਜ ਦੀ ਸਾਡੀ ਸਿਚੁਏਸ਼ਨ ਇਹ ਬਣ ਚੁੱਕੀ ਹੈਗੀ ਆ ਵੀ ਅਸੀਂ, ਆਪਾਂ ਕਈ ਵਾਰਾਂ ਵੀ ਇਹ ਗੱਲ ਕੀਤੀ ਆ ਔਰ ਸਾਨੂੰ ਇਤਿਹਾਸ ਦੇ ਵਿੱਚ ਇਸ ਚੀਜ਼ ਦੇ ਉੱਤੇ ਵਰਣਨ ਆਉਂਦਾ ਹੈਗਾ ਵੀ ਅਸੀਂ ਸੈਂਕੜੇ ਕੁਰਬਾਨੀਆਂ ਕਰਕੇ SGPC ਬਣਾਈ ਬ੍ਰਿਟਿਸ਼ ਟਾਈਮ ਦੇ ਵਿੱਚ ਦੁਨੀਆ ਦੀ, ਬਲਕਿ ਉਸ ਵੇਲੇ ਸਾਊਥ ਏਸ਼ੀਆ ਦੀ ਉਹ ਇੱਕ ਡੈਮੋਕ੍ਰੈਟਿਕ ਆਰਗੇਨਾਈਜੇਸ਼ਨ ਸੀਗੀ ਜਿਹਦਾ ਪ੍ਰਧਾਨ ਚੁਣਿਆ ਜਾਂਦਾ ਸੀ ਉਸ ਵੇਲੇ ਦੀ ਡੈਮੋਕ੍ਰੇਸੀ ਦੇ ਹਿਸਾਬ ਨਾਲ। ਪਰ ਅੱਜ ਦੀ ਹਾਲਤ ਦੇ ਵਿੱਚ ਜਿਹੜੀ ਉਹ SGPC ਆ ਉਹ ਇੰਨੀ ਨਿਰਮੂਲ ਜਿਹੀ ਹੋ ਕੇ ਬਣ ਕੇ ਰਹਿ ਗਈ ਹੈਗੀ ਆ। ਉਹਨਾਂ ਦੀ ਆਪਣੀ ਕਮਜ਼ੋਰੀ, ਅਣਗਹਿਲੀ, ਜਿਹੜੀ ਅਗਿਆਨ ਦੀ ਕਰਕੇ ਬਈ ਉਹਨਾਂ ਦੀ ਆਪਣੀ ਮੀਟਿੰਗ ਦੇ ਵਿੱਚ ਜਲੰਧਰ, ਅੰਮ੍ਰਿਤਸਰ ਜਿਹੜਾ ਜ਼ਿਲ੍ਹਾ ਆ ਉਹਦਾ DC ਜਾ ਕੇ ਬਹਿੰਦਾ ਹੈਗਾ ਉਹਨਾਂ ਦੀ ਮੀਟਿੰਗ ਦੇ ਵਿੱਚ ਜੀ। ਤੇ ਅਕਾਲ ਤਖਤ ਸਾਹਿਬ ਸਾਡਾ ਸਰਵੋਤਮ ਸਥਾਨ ਹੈਗਾ, ਪੋਲੀਟੀਕਲ ਥਰੋਨ ਆ ਸਾਡਾ ਉਹ, ਤੇ ਉਹਦਾ ਜਿਹੜਾ ਜਥੇਦਾਰ ਆ ਉਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉਹਦੀ ਕੋਈ ਗੱਲ ਨਹੀਂ ਹੈਗੀ। ਪੰਜਾਬ ਦੀ ਗੱਲ ਥੋੜੀ ਜਿਹੀ ਗਾਂਹ ਚੱਲ ਜਾਂਦੀ ਹੈ ਜੇ ਆਪਾਂ ਮੰਨ ਲਈਏ।
ਅੰਮ੍ਰਿਤਸਰ ਜੀ। ਸ਼ਹਿਰ ਦੇ ਵਿੱਚ ਉਹਦੀ ਕੋਈ ਗੱਲ ਨਹੀਂ ਹੈਗੀ ਉਹਨਾਂ ਦੀ। ਉਹ ਇਸ ਚੀਜ਼ ਨੂੰ ਦੁਨੀਆ ਨੂੰ ਨਹੀਂ ਦੱਸ ਸਕੇ, ਅੰਮ੍ਰਿਤਸਰ ਦੇ ਸ਼ਹਿਰ ਦੇ ਲੋਕਾਂ ਨੂੰ ਨਹੀਂ ਦੱਸ ਸਕੇ ਭਾਈ, ਜਾਂ ਸਾਡੀ SGPC ਇਹੋ ਜਿਹਾ ਰੈਜ਼ੋਲੂਸ਼ਨ ਹੀ ਪਾਸ ਕਰ ਸਕੀ। ਸਿੱਖ ਕੌਮ, ਸਿੱਖ ਪੋਲੀਟੀਕਲ ਲੀਡਰ ਇਹ ਗੱਲ ਕਹਿ ਨਹੀਂ ਸਕੇ। ਉਹਨਾਂ ਦੇ ਵਿੱਚ ਕੋਈ ਹਿੰਮਤ ਨਹੀਂ ਹੈਗੀ, ਉਹਨਾਂ ਦੇ ਕੋਲ ਗਿਆਨ ਨਹੀਂ ਹੈਗਾ ਉਹ ਪੋਲੀਟੀਕਲ ਤੌਰ ਦੇ ਉੱਤੇ ਵੀ ਅਸੀਂ ਘੱਟੋ ਘੱਟ ਅੰਮ੍ਰਿਤਸਰ ਸ਼ਹਿਰ ਤੋਂ ਲੈ ਕੇ ਸ਼ੁਰੂ ਕਰਕੇ ਅਸੀਂ ਸਾਰੇ ਪੰਜਾਬ, ਸਾਰੀ ਦੁਨੀਆ ਦੇ ਵਿੱਚ ਇਹ ਸਾਡੀ ਕੌਮ ਹੈਗੀ ਆ। ਅਕਾਲ ਤਖਤ ਦਾ ਜਥੇਦਾਰ ਸਾਹਿਬ ਇੱਕ ਕਈ ਵਾਰ ਅਸੀਂ ਇਹਨੂੰ ਪੋਪ ਦਾ ਦਰਜਾ ਵੀ ਦੇ ਦਿੰਦੇ ਆ ਕਈ ਵਾਰ, ਹਾਲਾਂਕਿ ਇਹ ਗੱਲ ਪੋਪ ਦੇ ਨਾਲੋਂ ਵੀ ਬਹੁਤ ਵੱਡੀ ਗੱਲ ਹੈਗੀ ਆ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ। ਪਰ ਸਾਡਾ ਉਧਰ ਨੂੰ ਧਿਆਨ ਨਹੀਂ ਜਾ ਰਿਹਾ ਹੈਗਾ। ਜਿੱਦਾਂ ਤੁਸੀਂ ਗੱਲ ਕੀਤੀ NRI ਦੀ ਵੀ ਸਾਨੂੰ ਇਹ ਗਾਲਾਂ ਕੱਢਣੀਆਂ ਹੁਣ ਬੰਦ ਕਰ ਦਿਓ, ਅਸੀਂ ਜਦੋਂ ਮੰਨਦੇ ਨਹੀਂ ਹੈਗੇ। ਹੁਣ ਚਲੋ ਲੱਗਦੀ ਹੱਥ ਆਪਾਂ ਇੱਕ ਗੱਲ ਹੋਰ ਕਰ ਲਈਏ ਭਾਈ ਮਨਵੀਰ ਸਿੰਘ ਜੀ। ਅਮਰੀਕਾ ਜਾਂ ਨਾਰਥ ਅਮਰੀਕਾ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਇੰਡੀਅਨ ਫੇਕ ਕੰਟਰੀ ਦੀ ਇਮੀਗ੍ਰੇਟ ਲੋਕ ਰਹਿੰਦੇ ਹੈਗੇ ਆ, ਲੀਗਲ ਤੌਰ ਤੇ ਰਹਿੰਦੇ ਆ, ਜਾਂ ਉਹਨਾਂ ਦਾ ਜਿਹੜਾ ਪੋਲੀਟੀਕਲ ਸਟੇਟਸ ਹੈਗਾ, ਉਹ ਜਿਹੜਾ ਇਮੀਗ੍ਰੇਸ਼ਨ ਸਟੇਟਸ ਹੈਗਾ, ਉਹ ਹੁਣ ਖਤਰੇ ਦੇ ਨਿਸ਼ਾਨ ਤੇ ਪਹੁੰਚ ਚੁੱਕਾ ਹੈਗਾ। 1 ਮਿਲੀਅਨ ਲੋਕ ਇੰਡੀਅਨ ਪਾਸਪੋਰਟ ਹੋਲਡਰ ਉੱਥੇ ਬੈਠੇ ਆ ਤੇ ਉਹਨਾਂ ਦੀ ਜਿਹੜੀ ਜਾਨ ਨੂੰ ਖਤਰਾ ਹੋ ਗਿਆ, ਉਹਨਾਂ ਦੀ ਜਿਹੜੀ ਉੱਥੇ ਦੀ ਸਥਾਪਤੀ ਨੂੰ ਖਤਰਾ ਹੈਗਾ, ਉਹਨਾਂ ਦੀ ਜੋਬਾਂ ਨੂੰ ਖਤਰਾ ਪੈਦਾ ਹੋ ਗਿਆ ਹੈਗਾ ਇੰਡੀਆ ਦੀ ਗਲਤ ਜਿਹੜੀ ਫੋਰਨ ਪਾਲਿਸੀ ਕਰਕੇ। ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਸਿੱਖਾਂ ਦੇ ਨਾਲ। ਤੇ ਹੁਣ ਪ੍ਰੈਜ਼ੀਡੈਂਟ ਟਰੰਪ ਦੇ ਵੇਲੇ ਜਦੋਂ ਉਹਨਾਂ ਦੀ ਐਡਮਿਟ ਹੈਗੀ ਆ ਤੇ ਉਹ ਇਹ ਚੀਜ਼ ਨੂੰ ਕਹਿ ਰਹੇ ਹੈਗੇ ਆ ਬੜੇ ਜ਼ੋਰ ਸ਼ੋਰਾਂ ਨਾਲ ਵੀ ਜਿਹੜਾ 1 ਮਿਲੀਅਨ ਇੰਡੀਅਨ ਉੱਥੇ ਮਾਈਗ੍ਰੇਟ ਹੋ ਚੁੱਕਾ ਹੈਗਾ ਯਾਰ, ਜੋਬਾਂ ਕਰ ਰਹੇ ਹੈਗੇ ਆ, ਉਹ ਜਦੋਂ ਜਿੱਦਾਂ ਉਹਨਾਂ ਦੇ ਵੀਜ਼ੇ ਖਤਮ ਹੁੰਦੇ ਜਾਣੇ ਆ ਉਹ ਉਦਾਂ ਵਾਪਸ ਜਾਂਦੇ ਰਹਿਣਗੇ ਜੀ। ਖਤਰਾ ਹੈਗਾ। ਪਰ ਮੈਂ ਇੱਥੇ ਗੱਲ ਕਹਿਣੀ ਚਾਹੁੰਦਾ ਹੈ, ਅਸੀਂ ਪੋਸਟ ਵੀ ਪਾਈ ਸੀਗੀ ਬਈ ਘੱਟੋ ਘੱਟ ਜਿਹੜੇ ਸਿੱਖ ਇਹ ਉੱਥੇ ਰਹਿ ਰਹੇ ਹੈਗੇ ਆ, ਜਿਨ੍ਹਾਂ ਦੇ ਕੋਲ ਪੱਕੇ ਤੌਰ ਦੇ ਉੱਤੇ ਉਹ ਰਹਿਣ ਦਾ ਉਹਨਾਂ ਦੇ ਕੋਲ ਹਾਲੇ ਸਟੇਟਸ ਨਹੀਂ ਹੈਗਾ, ਉਹ ਆਪਣੇ ਆਪ ਨੂੰ ਅਨਾਉਂਸ ਕਰ ਦੇਣ ਵੀ ਅਸੀਂ ਇੰਡੀਅਨ ਨਹੀਂ ਹੈਗੇ ਜੀ, ਅਸੀਂ ਖਾਲਿਸਤਾਨੀ ਆ, ਅਸੀਂ ਸਿੱਖ ਆ। ਤੇ ਸਾਡੀ ਮੂਵਮੈਂਟ ਆਜ਼ਾਦੀ ਦੀ ਚੱਲ ਰਹੀ ਹੈਗੀ ਆ, ਰੈਫਰੈਂਡਮ ਦੇ ਥਰੂ ਅਸੀਂ 9-10 ਦੇਸ਼ਾਂ ਦੇ ਵਿੱਚ ਸਾਡੀ ਇਹ ਰੈਫਰੈਂਡਮ ਦੀਆਂ ਵੋਟਾਂ ਪੈ ਚੁੱਕੀਆਂ ਹੈਗੀਆਂ। ਓਵਰ 2.5 ਮਿਲੀਅਨ ਤੋਂ ਉੱਤੇ ਸਿੱਖਾਂ ਨੇ ਵੋਟ ਪਾਤੀ ਹੈਗੀ ਆ ਵੀ ਅਸੀਂ ਖਾਲਿਸਤਾਨ ਇੱਕ ਜੁਦਾ ਦੇਸ਼, ਆਜ਼ਾਦ ਕੌਮ ਦੇ ਤੌਰ ਤੇ ਰਹਿਣਾ ਚਾਹੁੰਦੇ ਹੈਗੇ ਆ ਜੀ। ਇਹ ਜਿਹੜਾ ਹੁਣ ਪ੍ਰੂਵ ਵੀ ਹੋ ਚੁੱਕਾ ਹੈਗਾ ਵੀ ਹੁਣ ਉਹ ਜਿਹੜੇ ਲੋਕ ਹੈਗੇ ਕਿਉਂ ਨਹੀਂ ਉਹ ਇਹ ਗੱਲ ਕਰਦੇ ਹੈਗੇ, ਉਹਨਾਂ ਦੇ ਹੱਕ ਦੀ ਗੱਲ ਹੀ ਕਰ ਰਹੇ ਹੈਗੇ, ਉਹਨਾਂ ਦੇ ਕੋਈ ਵਿਰੋਧ ਦੀ ਨਹੀਂ ਗੱਲ ਕਰ ਰਹੇ। ਚਾਹੁੰਦੇ ਆ ਵੀ ਉਹ ਜਿਹੜੇ ਸਿੱਖ ਲੋਕ ਹੈਗੇ, ਪੰਜਾਬੀ ਲੋਕ ਹੈਗੇ ਆ ਅਮਰੀਕਾ ਕੈਨੇਡਾ ਵਿੱਚ ਖਾਸ ਤੌਰ ਤੇ ਮੈਂ ਕਹੂੰਗਾ, ਜਿਨ੍ਹਾਂ ਨੂੰ ਡਿਪੋਰਟੇਸ਼ਨ ਦਾ ਉਹਨਾਂ ਨੂੰ ਖਤਰਾ ਪੈਦਾ ਹੋ ਚੁੱਕਾ ਹੈਗਾ, ਉਹ ਆਪਣੇ ਨੂੰ ਅਨਾਉਂਸ ਕਰ ਦੇਣ ਵੀ ਆਰ ਨਾਟ ਐਨੀ ਮੋਰ ਇੰਡੀਅਨ ਜੀ, ਤੇ ਸਾਨੂੰ ਇੱਕ ਜੁਦਾ ਸਟੇਟਸ ਦਿੱਤਾ ਜਾਵੇ। ਤੇ ਮੇਰਾ ਖਿਆਲ ਹੈ ਕਿ ਗਵਰਨਮੈਂਟਾਂ ਇਸ ਚੀਜ਼ ਦੇ ਉੱਤੇ ਬੜਾ ਵਿਚਾਰ ਕਰਨਗੀਆਂ ਖੁੱਲ੍ਹ ਕੇ, ਕਿਉਂਕਿ ਉਹਨਾਂ ਨੂੰ 5 ਕੰਟਰੀ ਨੂੰ ਇਸ ਚੀਜ਼ ਦਾ ਪਤਾ ਲੱਗ ਚੁੱਕਾ ਹੈਗਾ ਵੀ ਇਹ ਕਿੱਦਾਂ ਜਿਹੜੇ ਸਿੱਖ ਹੈਗੇ ਆ ਉੱਥੇ ਉਹਨਾਂ ਦੇ ਉੱਤੇ ਦਮਨ ਚੱਲ ਰਿਹਾ ਹੈਗਾ। ਭਾਰਤ ਦੇ ਵਿੱਚ ਮਾੜਾ ਨਾਰਾ ਖਾਲਿਸਤਾਨ ਦਾ ਨਾਰਾ ਲਿਖਣ ਵਾਲੇ ਨੂੰ ਵੀ ਉਹ ਟੈਰਰਿਸਟ ਕਹਿ ਕੇ ਉਹਨਾਂ ਦੇ ਗੋਲੀਆਂ ਮਾਰੀ ਜਾ ਰਹੇ ਹੈਗੇ ਆ, ਜੇਲ੍ਹਾਂ ਵਿੱਚ ਸੁੱਟੀ ਜਾ ਰਹੇ ਹੈਗੇ ਆ। ਤੇ ਸੋ ਇਹੋ ਜਿਹੀਆਂ ਗੱਲਾਂ ਹੈਗੀਆਂ, ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈਗੀ ਆ। ਜੇ ਘੱਟੋ ਘੱਟ ਉਹ ਆਪ ਨਹੀਂ ਸਮਝਦੇ ਹੈਗੇ, ਘੱਟੋ ਘੱਟ ਲੋਕਾਂ ਦੀ ਜਿਹੜੇ ਤੁਹਾਡੇ ਵਰਗੇ ਪ੍ਰੋਗਰਾਮ ਕਰ ਰਹੇ ਹੈਗੇ TV 84 ਜਾਂ ਹੋਰ ਮੀਡੀਆ ਸਾਡਾ ਹੈਗਾ, ਉਹਦੇ ਥਰੂ ਇਹ ਮੈਸੇਜ ਪਹੁੰਚ ਰਹੇ ਹੈਗੇ ਆ ਵੀ ਅਸੀਂ ਕਿਹੜੀ ਸਿਚੁਏਸ਼ਨ ਦੇ ਵਿੱਚ ਰਹਿ ਰਹੇ ਹੈਗੇ ਦੁਨੀਆ ਦੇ ਵਿੱਚ, ਤਾਂ ਉਹਨਾਂ ਦੇ ਆਪਣੇ ਫਾਇਦੇ ਦੀ ਅਸੀਂ ਗੱਲ ਕਰ ਰਹੇ ਹੈਗੇ ਆ। ਸਾਨੂੰ ਇਹਦੇ ਵਿੱਚ ਕੁਝ ਮਿਲਣਾ ਨਹੀਂ ਹੈਗਾ, ਉਹਨਾਂ ਦੇ ਜੇ ਉਹ ਪੱਕੇ ਹੋ ਜਾਂਦੇ ਆ ਉੱਥੇ, ਤੇ ਅਸੀਂ ਉਹਨਾਂ ਦੀ ਖਾਤਰ ਇਹ ਗੱਲ ਕਹਿ ਰਹੇ ਹੈਗੇ ਵੀ ਤੁਸੀਂ ਭਾਈ ਆਪਣਿਆਂ ਨੂੰ ਖਾਲਿਸਤਾਨੀ ਕਹਾਵੋ, ਕਿਉਂਕਿ 2.5 ਲੱਖ ਸਿੱਖਾਂ ਨੇ ਇਸ ਖਾਲਿਸਤਾਨ ਦੀ ਮੂਵਮੈਂਟ ਦੇ ਵਿੱਚ ਆਪਣੀਆਂ ਜਾਨਾਂ ਦਿੱਤੀਆਂ ਹੈਗੀਆਂ। ਰੀਸੈਂਟਲੀ ਭਾਈ ਹਰਦੀਪ ਸਿੰਘ ਨਿੱਜਰ, ਭਾਈ ਪੰਨੂ ਦੇ ਉੱਤੇ ਉਹਨਾਂ ਨੇ ਸਾਜ਼ਿਸ਼ ਮਤਲਬ ਮਾਰਨ ਦੀ ਕੋਸ਼ਿਸ਼ ਕੀਤੀ। ਭਾਈ ਪੰਜਵੜ ਸਾਹਿਬ, ਅਵਤਾਰ ਸਿੰਘ ਖੰਡਾ ਇੰਗਲੈਂਡ ਦੇ ਵਿੱਚ, ਇਹ ਮਤਲਬ ਸਾਰੀਆਂ ਲੋਕਾਂ ਦੇ ਉਹਨਾਂ ਨੇ ਮਾਰਿਆ ਹੈਗਾ ਆਪਣੇ ਤਰੀਕਿਆਂ ਦੇ ਨਾਲ। ਹੁਣ ਤਾਂ ਉਹਨਾਂ ਨੇ ਆਪਣੀ ਕਾਲੀ ਬਿੱਲੀ ਜਿਹੜਾ ਹੈਗਾ ਸੁੱਕੀ ਚਾਲ ਸੀ ਉਹਨੂੰ ਵੀ ਨਹੀਂ ਬਖਸ਼ਿਆ ਹੈਗਾ ਜੀ। ਤੇ ਉਹਨਾਂ ਨੂੰ ਹੁਣ ਸਮਝਣ ਦੀ ਲੋੜ ਹੈਗੀ ਆ ਵੀ ਆਪਣੇ ਆਪ ਨੂੰ ਅਨਾਉਂਸ ਕਰਨ ਅਸੀਂ ਇੰਡੀਅਨ ਨਹੀਂ ਹੈਗੇ। ਜੇ ਤੁਸੀਂ ਸਾਨੂੰ ਐਜ ਏ ਸਿੱਖ ਹੋਣਗੇ ਕਰਕੇ ਕਿ ਜੇ ਅਸੀਂ ਵਾਪਸ ਚਲੇ ਜਾਂਦੇ ਹਾਂ ਸਾਡੀ ਜਾਨ ਨੂੰ ਖਤਰਾ ਆ, ਤੇ ਅਸੀਂ ਅੱਜ ਤੋਂ ਇਹ ਜਿਹੜੀ ਇੰਡੀਅਨ ਨੈਸ਼ਨੈਲਿਟੀ ਆ ਉਹਨੂੰ ਦੁਰਕਾਰਦੇ ਆ ਅਤੇ ਅਸੀਂ ਖਾਲਿਸਤਾਨ ਦਾ ਜਿਹੜਾ ਹੈਗਾ ਸਟੇਟਸ ਲੈਣਾ ਚਾਹੁੰਦੇ ਹੈਗੇ ਆ।
ਇਹ ਬੜੀ ਅਹਿਮ ਗੱਲ ਭਾਈ ਜਸਪਾਲ ਸਿੰਘ ਜੀ ਤੁਸੀਂ ਕੀਤੀ ਆ ਕਿ ਕਿਉਂ ਨਹੀਂ ਅਸੀਂ ਆਪਣੀ ਸਿਟੀਜ਼ਨ ਜਿਹੜੀ ਆ ਡੀਨਾਉਂਸ ਕਰ ਦਿੰਦੇ। ਉਹ ਬੜੀ ਇਹ ਫਾਇਦੇਮੰਦ ਹੋ ਸਕਦੀ ਆ ਉਹਨਾਂ ਲੋਕਾਂ ਲਈ ਜਿਹੜੇ ਪੋਲੀਟੀਕਲ ਅਸਾਈਲਮ, ਕੱਲਾ ਪੋਲੀਟੀਕਲ ਅਸਾਈਲਮ ਨਹੀਂ, ਮੈਂ ਸਮਝਦਾ ਵੀ ਜੇ ਕੋਈ ਵੈਸੇ ਵੀ ਕਿਸੇ ਤਰੀਕੇ ਨਾਲ ਇੱਥੇ ਆਇਆ ਨਾ, ਤੇ ਜੇ ਉਹ ਚਾਹੁੰਦਾ, ਉਹਨੂੰ ਹੁਣ ਪਤਾ ਲੱਗਾ ਵੀ ਮੈਂ ਨਹੀਂ ਹੈਗਾ ਭਾਈ ਉੱਥੇ ਦਾ, ਸਾਡੇ ਨਾਲ ਉੱਥੇ ਜੁਰਮ ਹੋ ਰਿਹਾ, ਸਾਨੂੰ ਉੱਥੇ ਰੋਜ਼ਗਾਰ ਤੱਕ ਨਹੀਂ ਮਿਲ ਰਿਹਾ, ਅਸੀਂ ਵਾਪਸ ਆਈਏ, ਸਾਡੇ ਜਿਹੜੇ ਮੂਲ ਅਧਿਕਾਰ ਆ ਉਹਨਾਂ ਦੇ ਉੱਤੇ ਡਾਕੇ ਮਾਰੇ ਜਾ ਰਹੇ ਆ, ਖਿੱਤਾ ਸਾਡਾ ਗੁਲਾਮ ਰੱਖਿਆ ਹੋਇਆ, ਤੇ ਜੇ ਅਸੀਂ ਨਹੀਂ ਉਸ ਮੁਲਕ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ ਚਾਹੁੰਦੇ ਤਾਂ ਮੇਰਾ ਖਿਆਲ ਆ ਇਹ ਕਰ ਦੇਣਾ ਚਾਹੀਦਾ। ਇਹ ਸਾਨੂੰ ਇੰਡੀਆ ਨੇ ਆਪਣਾ ਫੇਕ ਇੰਡੀਆ ਨੇ ਆਪਣਾ ਫੇਕ ਆਜ਼ਾਦੀ ਦਾ ਦਿਵਸ ਮਨਾਇਆ 15 ਅਗਸਤ ਨੂੰ, ਹਾਂਜੀ, ਤੇ ਉਹਦੇ ਵਿੱਚ ਜਿਹੜੇ ਗੈਸਟਾਂ ਨੂੰ ਉਹਨਾਂ ਨੇ ਸੱਦਿਆ, ਇਨਵਾਈਟ ਕੀਤਾ, ਉਹਦੇ ਵਿੱਚ ਇੱਕ ਸਿੱਖ ਸਰਪੰਚ ਦੀ ਗੱਲ ਆਉਂਦੀ ਹੈ, ਪੰਜਾਬ ਤੋਂ ਕੋਈ ਸਰਪੰਚ ਗਿਆ ਜਿਹੜਾ ਅੰਮ੍ਰਿਤਧਾਰੀ ਸਿੰਘ ਸੀਗਾ, ਉਹਨੂੰ ਉਹਨਾਂ ਦੀ ਸਿਕਿਉਰਿਟੀ ਨੇ ਲਾਲ ਕਿਲੇ ਦੇ ਵਿੱਚ ਜਿੱਥੇ ਉਹ ਫੰਕਸ਼ਨ ਹੋ ਰਿਹਾ ਸੀਗੇ ਉੱਥੇ ਉਹਨਾਂ ਨੂੰ ਵੜਨ ਨਹੀਂ ਦਿੱਤਾ ਹੈਗਾ, ਅਲਾਉ ਨਹੀਂ ਕਿ, ਹਾਲਾਂਕਿ ਉਹਨਾਂ ਨੇ ਲੈਟਰ ਵੀ ਦਿਖਾ ਰਿਹਾ ਵੀ ਮੈਨੂੰ ਲੈਟਰ ਇਨਵੀਟੇਸ਼ਨ ਆ ਚੁੱਕਾ ਹੈਗਾ। ਜੇ ਉੱਥੇ ਬ੍ਰਾਹਮਣ ਬੋਧੀ ਰੱਖ ਕੇ ਐਂਟਰ ਹੋ ਸਕਦਾ ਹੈਗਾ ਤਾਂ ਸਿੱਖ ਆਪਣੇ ਧਰਮ ਦੇ ਅਨੁਸਾਰ ਜਿਹੜਾ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਇੰਡੀਆ ਦਾ ਕਨਸਟੀਟਿਊਸ਼ਨ ਕਹਿ ਰਿਹਾ ਹੈਗਾ ਕਿ ਸਿੱਖ ਕਿਰਪਾਨ ਪਾ ਕੇ ਆਜ਼ਾਦੀ ਨਾਲ ਘੁੰਮ ਫਿਰ ਸਕਦਾ ਹੈਗਾ, ਤੇ ਫਿਰ ਉਸ ਫੰਕਸ਼ਨ ਦੇ ਵਿੱਚ ਇੱਕ ਪ੍ਰਾਹੁਣੇ ਨੂੰ, ਸੱਦੇ ਹੋਏ ਪ੍ਰਾਹੁਣੇ ਨੂੰ ਉਹਨਾਂ ਨੇ ਅੰਦਰ ਕਿਉਂ ਨਹੀਂ ਬਣ ਦਿੱਤਾ ਹੈਗਾ। ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈਗੀ ਆ RSS BJP ਦੀ ਤੇ ਇੰਡੀਅਨ ਹਿੰਦੂਤਵ ਸਿਸਟਮ ਦੀ, ਬਈ ਉਹ ਹੁਣ ਉਸ ਪੜਾਅ ਤੇ ਪਹੁੰਚ ਗਏ ਹੈਗੇ ਆ, ਕਿਉਂਕਿ ਇੱਕ ਗ੍ਰੀਕ ਮੈਥ ਹੈਗੀ ਆ ਜਿਹੜੀ ਜਾਇੰਟ ਵੁਡਨ ਹਾਰਸ, ਟਰੋਜਨ ਹਾਰਸ ਜਿਹਨੂੰ ਕਹਿੰਦੇ ਆ ਜੀ। ਹੁਣ ਦੁਨੀਆ ਦੇ ਜਿਹੜੇ ਡੈਮੋਕ੍ਰੇਸੀ ਵਿੱਚ ਪ੍ਰਪੱਕ ਦੇਸ਼ ਹੈਗੇ ਆ, ਹਿਊਮਨ ਰਾਈਟਸ ਨੂੰ ਜਾਣਦੇ ਹੈਗੇ ਆ, ਉਹ ਗੱਲ ਕਰਦੇ ਹੈਗੇ ਆ, ਉਹ ਆਪਣੇ ਲੋਕਾਂ ਦੀ ਸੁਰੱਖਿਆ ਕਰਦੇ ਹੈਗੇ ਆ। ਸਾਡੇ ਆਪਣੀ ਜਿਹੜੇ ਸਿੱਖ ਪੰਜਾਬੀ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਉਹਨਾਂ ਦੇ ਲਈ ਵੀ ਉਹ ਚਿੰਤਾਤਰ ਹੈਗੇ ਆ। ਹੁਣ ਉਹਨਾਂ ਨੇ ਇਸ ਇੰਡੀਆ ਨੂੰ ਜਾਂ ਮੋਦੀ ਸਰਕਾਰ ਨੂੰ ਇੱਕ ਉਹ ਜਿਹੜਾ ਜਾਇੰਟ ਵੁਡਨ ਟਰੋਜਨ ਹਾਰਸ ਬਣਾ ਦਿੱਤਾ ਹੈਗਾ, ਉਹ ਸਮਝ ਲਿਆ ਹੈਗਾ, ਕਿਉਂਕਿ ਇਹ ਕਦੇ ਤਾਂ ਰਸ਼ੀਆ ਦੇ ਨਾਲ ਜਾਂਦਾ ਹੈਗਾ, ਕਦੇ ਇਹ ਅਮਰੀਕਾ ਦੇ ਨਾਲ ਜਾਂਦਾ ਹੈਗਾ, ਕਦੇ ਇਹ ਈਰਾਨ ਦੇ ਨਾਲ ਜਾਂਦਾ ਹੈਗਾ, ਕਦੇ ਇਹ ਇਜ਼ਰਾਈਲ ਦੇ ਨਾਲ ਜਾਂਦਾ, 2-3 ਦਿਨ ਆਪਣੀ ਪਾਲਿਸੀ ਚੇਂਜ ਕਰਕੇ ਫਿਰ ਉਹ ਕਿਸੇ ਹੋਰ ਦੇਸ਼ ਨਾਲ ਚਲ ਜਾਂਦਾ। ਅੱਜ ਹੁਣ ਰੀਸੈਂਟਲੀ ਜਿਹੜੀਆਂ ਖਬਰਾਂ ਆ ਰਹੀਆਂ ਹੈਗੀਆਂ ਵੀ ਇੰਡੀਆ ਹੁਣ ਚਾਈਨਾ ਦੇ ਮਗਰ ਲੱਗਾ ਹੈਗਾ, ਉਹਦੇ ਨਾਲ ਆਪਣੇ ਵਪਾਰਕ ਰਿਲੇਸ਼ਨ ਤੇਜ਼ ਕਰ ਰਿਹਾ ਹੈਗਾ। ਇੱਕ ਪਾਸੇ ਉਹ ਚਾਈਨਾ ਇਹਨਾਂ ਦੇ ਧਰਤੀ ਖੋਹ ਰਿਹਾ ਹੈਗਾ, ਉੱਥੇ ਉਹ ਬੜੀਆਂ ਪੱਕੀਆਂ ਰੋਡਾਂ ਬਣਾ ਰਿਹਾ ਹੈਗਾ ਆਲੇ ਦੁਆਲੇ ਇੰਡੀਆ ਦੇ ਨਾਰਦਰਨ ਬਾਰਡਰ ਦੇ ਉੱਤੇ, ਜਿੱਥੇ ਉਹ ਕਦੇ ਵੀ ਇਹਨਾਂ ਦੇ ਉੱਤੇ ਹਮਲਾ ਕਰਕੇ ਕੁਛ ਵੀ ਕਰ ਸਕਦਾ ਹੈਗਾ। ਸਾਨੂੰ ਇਸ ਚੀਜ਼ ਦੀ ਕੋਈ ਚਿੰਤਾ ਨਹੀਂ ਹੈਗੀ ਵੀ ਉਹ ਚਾਈਨਾ ਇੰਡੀਆ ਦੇ ਨਾਲ ਕੀ ਕਰ ਰਿਹਾ ਹੈਗਾ, ਪਰ ਅਸੀਂ ਇੱਕ ਉਹ ਗੱਲ ਨੂੰ ਦੱਸਣਾ ਚਾਹੁੰਦੇ ਹੈਗੇ ਆ ਵੀ ਜਿਹੜਾ ਇੱਕ ਫੇਕ ਇੰਡੀਆ, ਫੇਕ ਪ੍ਰਾਈਮ ਮਿਨਿਸਟਰ, ਜਿਹਦੀਆਂ ਹੁਣ ਵੋਟਾਂ ਦੇ ਬਾਰੇ ਵੀ ਸਾਨੂੰ ਪਤਾ ਲੱਗ ਚੁੱਕਾ ਹੈਗਾ ਵੀ 6-7 ਜਿਹੜੀ ਕੰਸਟੀਚੁਐਂਸੀ ਸੀਗੀਆਂ ਉਹਨਾਂ ਉੱਤੇ ਫੇਕ ਵੋਟਾਂ ਪਾਈਆਂ ਗਈਆਂ। ਇੱਕ ਆਦਮੀ ਦੇ 48 ਜੀ ਦੱਸੇ ਗਏ ਹੈਗਾ, 48 ਉਹਦੇ ਪੁੱਤਰ ਜਾਂ ਉਹਦੇ ਲੜਕੇ ਦੱਸੇ ਗਏ ਹੈਗੇ ਇੱਕੋ ਹੀ ਬੰਦੇ ਦੇ। ਉਹ ਸਾਰਾ ਕੁਝ ਹੁਣ ਬਾਹਰ ਆ ਚੁੱਕਾ ਹੈਗਾ ਜੀ। ਇਹਦੇ ਬਾਵਜੂਦ ਉਹ ਪ੍ਰਾਈਮ ਮਿਨਿਸਟਰ ਬਣ ਕੇ ਬੈਠਾ। ਦੱਸੋ ਇਹੋ ਜਿਹੇ ਲੋਕਾਂ ਨੂੰ, ਇਹੋ ਜਿਹੇ ਪ੍ਰਾਈਮ ਮਿਨਿਸਟਰਾਂ ਨੂੰ, ਇਹੋ ਜਿਹੀ ਰਾਜਨੀਤੀ ਨੂੰ, ਇਹੋ ਜਿਹੀ ਪੋਲੀਟਿਕਸ ਨੂੰ ਜਿਹੜੀ ਉੱਥੇ ਚੱਲ ਰਹੀ ਹੈਗੀ ਆ, ਉਹਦੇ ਵਿੱਚ ਜਿਹੜੇ ਆਮ ਘੱਟ ਗਿਣਤੀ ਲੋਕ ਹੈਗੇ, ਖਾਸ ਤੌਰ ਤੇ ਸਿੱਖ ਨੇਸ਼ਨ ਹੈਗੀ ਆ, ਉਹ ਕਿੱਦਾਂ ਸਰਵਾਈਵ ਹੋ ਸਕਦੀ ਆ? ਕੀ ਉਹਦਾ ਫਿਊਚਰ ਰਹਿ ਜਾਂਦਾ ਹੈਗਾ? ਕਿਉਂ ਨਹੀਂ ਸਾਡੀ ਜਿਹੜੀ ਵਿਧਾਨ ਸਭਾ, ਪੰਜਾਬ ਦੀ ਵਿਧਾਨ ਸਭਾ ਹੈਗੀ ਆ, SGPC ਹੈਗੀ ਆ, ਉਹ ਇਸ ਚੀਜ਼ ਨੂੰ ਡਿਨਾਊਂਸ ਕਰ ਦਿੰਦੀ ਆ ਵੀ ਅਸੀਂ ਇੰਡੀਅਨ ਨਹੀਂ ਹੈਗੇ, ਇੰਡੀਆ ਇੱਕ ਫੇਕ ਕੰਟਰੀ ਆ, ਇਹਦਾ ਫੇਕ ਪ੍ਰਾਈਮ ਮਿਨਿਸਟਰ ਆ, ਤੇ ਫਿਰ ਵੀ ਇਹਦੇ ਬਾਵਜੂਦ ਵੀ ਉਹ ਕਰ ਰਿਹਾ ਹੈ। ਤਾਂ ਮੈਂ ਇਸ ਚੀਜ਼ ਤੋਂ ਬੜਾ ਹੈਰਾਨ ਹੈਗਾ ਵੀ ਇਹ ਗੱਲ ਉਹਨਾਂ ਦੇ ਦਿਮਾਗ ਵਿੱਚ ਕਿਉਂ ਨਹੀਂ ਜਾ ਰਹੀ ਹੈਗੀ, ਕਿਉਂ ਉਸ 47 ਵਾਂਗੂ ਸਿੱਖ ਕਤਲੇਆਮ ਇੱਕ ਹੋਰ ਵੱਡਾ ਸਿੱਖ ਕਤਲੇਆਮ ਕਰਾਉਣਾ ਚਾਹੁੰਦੇ ਹੈਗੇ ਆ। ਤੇ ਕੀ ਫਿਰ ਉਹਨਾਂ ਨੂੰ ਉਹਦੇ ਵਿੱਚੋਂ ਕੁਝ ਮਿਲ ਜਾਊਗਾ? ਕੀ ਉਹ ਉਹਨਾਂ ਦੀ ਸੁਰੱਖਿਆ ਹੋ ਸਕਦੀ ਹੋਊਗੀ ਉਸ ਦੇਸ਼ ਦੇ ਵਿੱਚ? ਸੋ ਇਹ ਸਾਰੀਆਂ ਗੱਲਾਂ ਹੈਗੀਆਂ ਵਿਚਾਰਨ ਦੀ। ਔਰ ਇਹ ਭਾਈ ਜਸਪਾਲ ਸਿੰਘ ਜੀ ਜਿਹੜੀ ਆ ਡਿਸਪੋਜੀਸ਼ਨਿੰਗ ਆ ਨਾ, ਇਹ ਕੱਲੀ ਉੱਥੇ ਦੇ ਨਹੀਂ, ਮਤਲਬ ਕਹਿਣ ਦਾ ਵੀ ਕਈ ਚੀਜ਼ਾਂ ਜਿਹੜੀਆਂ ਤੁਸੀਂ ਬਾਰ-ਬਾਰ ਸੁਣੀ ਜਾਂਦੇ ਆ, ਤੁਹਾਨੂੰ ਕਹੀ ਜਾਂਦੇ ਆ, ਜਚਾਈਆਂ ਜਾਂਦੀਆਂ ਬਾਰ-ਬਾਰ, ਹਨਾ, ਉਸ ਨਾਮ ਦੇ ਰਸਾਲੇ ਕੱਢੇ ਜਾਂਦੇ ਆ, ਉਸ ਨਾਮ ਦੀਆਂ ਸੰਸਥਾਵਾਂ ਬਣਾਈਆਂ ਜਾਂਦੀਆਂ,
ਉਸ ਨਾਮ ਦੇ ਪੰਜਾਬ ਦੇ ਵਿੱਚ ਥਾਣੇ ਖੋਲੇ ਜਾਂਦੇ ਆ ਵੀ ਇਹ NRI ਥਾਣਾ ਜੀ। ਸੋ ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜੀ ਗੁਲਾਮੀ ਆ ਨਾ, ਇਹ ਸਟੈਪ ਬਾਏ ਸਟੈਪ ਇਹਨੂੰ ਪੱਕੀ ਕਰੀ ਜਾ ਰਹੇ ਆ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਸਾਊਥ ਦੇ ਵਿੱਚ ਨਹੀਂ ਦੇਖੋਗੇ, ਇਹੋ ਜਿਹੀਆਂ ਸੰਸਥਾਵਾਂ ਤੁਸੀਂ ਸਾਊਥ ਦੇ ਵਿੱਚ ਨਹੀਂ ਦੇਖੋਗੇ। ਸਾਊਥ ਬਹੁਤ ਆ ਵੱਡੀ ਤਾਦਾਦ ਦੇ ਵਿੱਚ ਹੈਗਾ ਆ, ਦ੍ਰਾਵਿਡਨ ਜਿਹੜੇ ਸਟੇਟਸ ਹੈਗੀਆਂ ਉਹ ਬੜੀ ਵੱਡੀ ਗਿਣਤੀ ਦੇ ਵਿੱਚ। ਫਿਰ ਜਿਹੜੀਆਂ ਆਹ 7 ਸਿਸਟਰ ਸਟੇਟਸ ਹੈਗੀਆਂ ਜਿਹੜੀਆਂ ਚਾਈਨਾ ਦੇ ਨਾਲ ਲੱਗਦੀਆਂ, ਉਹ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਲੋਕ, ਚਲੋ ਪੰਜਾਬੀਆਂ ਨਾਲੋਂ ਵੱਡੀ ਗਿਣਤੀ, ਸਿੱਖਾਂ ਨਾਲੋਂ ਵੱਡੀ ਗਿਣਤੀ 'ਚ ਨਹੀਂ ਨੇ, ਬਟ ਫਿਰ ਵੀ ਇੱਕ ਜਿਹੜਾ ਹੈਂਡਫੁਲ ਨੰਬਰ ਆ ਉਹਨਾਂ ਦਾ ਬਾਹਰਲੇ ਮੁਲਕਾਂ ਦੇ ਵਿੱਚ। ਉੱਥੇ ਤੁਹਾਨੂੰ ਇਹ ਡਿਸਪੋਜੀਸ਼ਨਿੰਗ ਨਹੀਂ ਦੇਊਗੀ। ਉਹਨਾਂ ਦੀਆਂ ਸੰਸਥਾਵਾਂ ਨਹੀਂ NRI ਦੇ ਨਾਂ ਤੇ ਖੁੱਲੂਗੀਆਂ, ਜਾਂ ਥਾਣੇ, ਜਾਂ ਉਹਨਾਂ ਦੇ ਕੋਈ ਮੀਡੀਆ ਸੰਸਥਾਨ, ਕੋਈ ਰਸਾਲੇ, ਕੋਈ ਮੈਗਜ਼ੀਨਾਂ, ਉਹ ਨਹੀਂ। ਇਹ ਸਿਰਫ ਤੁਹਾਨੂੰ ਪੰਜਾਬੀਆਂ ਦੇ ਵਿੱਚ, ਸਿੱਖਾਂ ਦੇ ਵਿੱਚ ਹੀ ਦੇਖਣ ਨੂੰ ਮਿਲਦੇ ਆ। ਔਰ ਕੱਲਾ ਦੋਸ਼ ਉਹਨਾਂ ਨੂੰ ਵੀ ਹੈ ਨਹੀਂ। ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਵੀ ਇੱਥੇ ਵੀ ਜਿਹੜੇ ਲੋਕ ਨਾ, ਜਿਹੜੇ ਉੱਥੇ ਦੇ ਸੈਟਅਪ ਦੇ ਵਿੱਚ ਜਿਹੜੇ ਮੰਨ ਚੁੱਕੇ ਆਪਣੇ ਆਪ ਨੂੰ ਇੰਡੀਅਨ, ਉਹ ਤੁਸੀਂ ਉਹਨਾਂ 'ਚ ਕੋਈ ਫਰਕ ਨਹੀਂ ਕਰ ਸਕਦੇ, ਚਾਹੇ ਉਹ ਜਨੇਊਧਾਰੀ ਹੋਣ, ਚਾਹੇ ਉਹਨਾਂ ਨੇ ਸਿਰ ਤੇ ਜਿਹੜੀ ਮੁਸਲਮਾਨੀ ਟੋਪੀ ਰੱਖੀ ਹੋਵੇ ਹਨਾ, ਜਾਂ ਉਹਨਾਂ ਨੇ ਕਰੋਸ ਪਾਏ ਹੋਣ, ਜਾਂ ਉਹ ਅੰਮ੍ਰਿਤਧਾਰੀ ਵੀ ਹੋਣ। ਜਿਹੜੇ ਮੰਨ ਚੁੱਕੇ ਆ ਉਸ ਸਿਸਟਮ ਦੇ ਵਿੱਚ ਰਹਿਣਾ, ਉਹ ਫਿਰ ਉੱਥੇ ਦੀਆਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦਾ ਸੈਟਅਪ ਬਣੇ ਹੋਏ ਆ, ਜਿਨ੍ਹਾਂ ਨੂੰ ਆਜ਼ਾਦੀ ਚੰਗੀ ਨਹੀਂ ਲੱਗਦੀ। ਉਹ ਇੱਥੇ ਆਇਆਂ ਨੂੰ ਫਿਰ ਜਿਵੇਂ ਜਦੋਂ ਉਹਨਾਂ ਦਾ ਸਵਾਗਤ ਕਰਦੇ ਆ, ਉਹਨਾਂ ਨੂੰ ਸਟੇਜਾਂ ਦਿੰਦੇ ਆ ਗੁਰੂ ਘਰਾਂ ਦੀਆਂ, ਹੋਰ ਕਮਿਊਨਿਟੀ ਦੇ ਵਿੱਚ ਉਹਨਾਂ ਦੇ ਪ੍ਰੋਗਰਾਮ ਰੱਖੇ ਜਾਂਦੇ ਆ। ਕੋਈ ਪ੍ਰਾਈਵੇਟ ਕਹੀ ਜਾਂਦਾ ਮੈਂ ਰੱਖਿਆ, ਕੋਈ ਕਹਿੰਦਾ ਜੀ ਮੈਂ ਸੈਮੀਨਾਰ ਰੱਖਿਆ, ਕੋਈ ਉਹਨਾਂ ਨੂੰ ਫੁੱਲ ਦੇਈ ਜਾਂਦਾ, ਕੋਈ ਉਹਨਾਂ ਨੂੰ ਸਰੋਪੇ ਦੇਈ ਜਾਂਦਾ, ਕੋਈ ਉਹਨਾਂ ਨੂੰ ਸਮਾਰਕ ਦੇਈ ਜਾਂਦਾ। ਉਹ ਵੀ ਗੁਲਾਮੀ ਨੂੰ ਪੱਕੇ ਕਰਦੇ ਆ ਸਾਡੇ ਨੂੰ। ਉਹ ਲੋਕਾਂ ਦਾ ਮਾਈਂਡ ਵਾਸ਼ ਕਰਨ ਦੀ ਕੋਸ਼ਿਸ਼ ਹੀ ਹੁੰਦੀ ਆ। ਉਹ ਆਪਣੇ ਆਪ ਨੂੰ ਚਾਹੇ ਪੰਜਾਬੀ ਕਹੀ ਜਾਣ, ਚਾਹੇ ਸਿੱਖ ਕਹੀ ਜਾਣ, ਚਾਹੇ ਖਾਲਿਸਤਾਨੀ ਕਹੀ ਜਾਣ, ਚਾਹੇ ਇੰਡੀਅਨ ਕਹੀ ਜਾਣ, ਉਹ ਫਰਕ ਕੋਈ ਨਹੀਂ ਪੈਂਦਾ ਉਸ ਗੱਲ ਨਾਲ। ਕਿਉਂਕਿ ਉਹ ਲੋਕ ਉਹਨਾਂ ਆਪਣੇ ਜਿਹੜੇ ਉਹਨਾਂ ਦੇ ਕਰਮ ਆ, ਉਹਨਾਂ ਦੇ ਰਾਹੀਂ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਗੁਲਾਮੀ ਨੂੰ ਹੀ ਪੱਕਾ ਕਰ ਰਹੇ ਆ। ਉਸ ਤੋਂ ਬਾਅਦ ਉਹ ਜੋ ਮਰਜ਼ੀ ਦਵਾ ਕਰੀ ਜਾਣ ਵੀ ਅਸੀਂ ਪੰਥ ਦੇ ਹੱਕ 'ਚ ਆ, ਜਾਂ ਜੋ ਵੀ ਆ ਨਾ। ਇਹ ਵੀ ਕੰਮ ਮੇਰਾ ਖਿਆਲ ਆ ਸਿੱਖਾਂ ਨੂੰ ਵੱਡੇ ਪੱਧਰ ਤੇ ਇਹ ਉਪਰਾਲੇ ਕਰਨੇ ਚਾਹੀਦੇ ਆ। ਪਰ ਅਫਸੋਸ ਇਹ ਆ ਵੀ ਜਿਹੜੀਆਂ ਸੰਸਥਾਵਾਂ ਦੇ ਮੁਖੀਆਂ ਨੇ ਜਾਂ ਸਰਬਸੰਮਤੀ ਦੇ ਨਾਲ ਇਹਨਾਂ ਮਤਿਆਂ ਦੇ ਸਿਗਨੇਚਰ ਵੀ ਕੀਤੇ ਹੁੰਦੇ ਆ ਨਾ, ਵੀ ਅਸੀਂ ਜਿਹੜੇ ਫੋਰਨਰ, ਖਾਸ ਕਰਕੇ ਇੰਡੀਅਨ ਸਟੇਟ ਦੇ ਰਿਪਰੈਜ਼ੈਂਟੇਟਿਵ ਆ, ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਆ। ਜੇ ਅਸੀਂ ਉਹ ਆਣਗੇ ਤਾਂ ਉਹਨਾਂ ਦਾ ਵਿਰੋਧ ਕਰਾਂਗੇ, ਜਾਂ ਉਹਨਾਂ ਨੂੰ ਘੱਟੋ ਘੱਟ ਐਂਟਰਟੇਨ ਨਹੀਂ ਕਰਾਂਗੇ। ਤੇ ਉਹੀ ਜਿਹੜੇ ਗੁਰਦੁਆਰੇ ਦੇ ਵਿੱਚ ਜਾਂ ਸੰਸਥਾਵਾਂ ਦੇ ਵਿੱਚ ਬਹਿ ਕੇ ਮਤੇ ਪਗਾਏ ਹੁੰਦੇ ਆ, ਤੇ ਉਹਨਾਂ ਦੇ ਖਿਲਾਫ ਆਪ ਹੀ ਖੜੇ ਦਿਖਦੇ ਹੁੰਦੇ ਆ ਅਗਲੇ ਸਾਲ, ਸਿਰਫ ਕਾਹਦੇ ਲਈ ਵੀ ਮੇਰੀ ਫੋਟੋ ਕਿਤੇ ਲੱਗ ਜਾਵੇ। ਇਹਨੇ ਬਹੁਤ ਬੇੜਾ ਗਰਕ ਕੀਤਾ। ਇਹਦੇ ਵਿੱਚ ਜਿਹੜੀ ਹੈ ਨਾ ਇਸ ਵੇਲੇ ਜਿਹੜੀ ਹਾਲਾਤ ਪੈਦਾ ਹੋ ਚੁੱਕੇ ਹੈਗੇ, ਇਹ ਕੋਈ ਕੱਲ ਦੇ ਜਾਂ ਈਵਨ ਮੈਂ ਇਹ ਕਹੂੰਗਾ ਵੀ 47 ਤੋਂ ਹੀ ਨਹੀਂ ਹੈਗੇ। ਸਾਡਾ ਜਿਹੜਾ ਧਰਮ ਪ੍ਰਚਾਰ ਸੀਗਾ ਨਾ 1849 ਤੋਂ ਵੀ ਪਹਿਲਾਂ, ਹਾਲੇ ਜਦੋਂ ਖਾਲਸਾ ਦਰਬਾਰ ਸੀਗਾ ਨਾ, ਉਸ ਵੇਲੇ ਤੋਂ ਹੀ ਜਿਹੜਾ ਸਿੱਖੀ ਸਿੱਖੀ ਦਾ ਪ੍ਰਚਾਰ ਸੀ, ਸਾਡੇ ਪ੍ਰਚਾਰਕ ਲੋਕ ਸੀਗੇ, ਜਿਹੜੀ ਫਿਲਾਸਫੀ ਸੀ ਸਿੱਖੀ ਦੀ, ਉਹ ਉਸ ਵੇਲੇ ਉਹ ਛੱਡ ਚੁੱਕੇ ਸੀਗੇ। ਹੁਣ ਇੱਕ ਸਿੰਪਲ ਸ਼ਬਦ ਹੈਗਾ ਆ ਜਿਹੜਾ ਆਪਾਂ ਸਾਰੇ ਵਰਤਦੇ ਵੀ ਹੈਗੇ ਆ ਜੀ। ਅਸੀਂ ਹਮੇਸ਼ਾ ਲਗਾਤਾਰ ਇਹੀ ਕਹਿੰਦੇ ਆਏ ਆ ਵੀ ਜਿਹੜਾ ਖਾਲਸਾ ਆ ਨਾ, ਉਹਦਾ ਮਤਲਬ ਪਵਿੱਤਰ ਆ ਜੀ। ਖਾਲਸਾ ਜਿਹੜਾ ਸ਼ਬਦ ਹੈ ਉਹ ਪਵਿੱਤਰ ਨਹੀਂ ਹੈਗਾ। ਖਾਲਸਾ ਇੱਕ ਫਾਰਸੀ ਦਾ ਸ਼ਬਦ ਹੈਗਾ ਆ ਜੀ, ਜਿਹਦਾ ਮਤਲਬ ਹੈਗਾ ਵੀ ਖਾਲਸਾ, ਉਹ ਖਾਲਸਾ ਜਿਹੜੀ ਉਸ ਵੇਲੇ ਦੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀਗੇ, ਸਮਰਾਟ ਹੁੰਦੇ ਸੀ, ਉਹਦੀ ਇੱਕ ਜ਼ਮੀਨ ਹੁੰਦੀ ਸੀ ਜਿਹੜੀ ਸਿੱਧੀ ਉਹਨਾਂ ਦੇ ਰਾਜੇ ਦੇ ਅਧੀਨ ਹੁੰਦੀ ਸੀਗੀ ਜੀ। ਉਹਨੂੰ ਖਾਲਸਾ ਲੈਂਡ ਕਹਿੰਦੇ ਸੀਗੇ, ਖਾਲਸਾ ਧਰਤੀ ਜੀ। ਤੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਇੱਕ ਜਿਹੜਾ ਆਜ਼ਾਦ ਰੂਪ ਦੇ ਵਿੱਚ ਇਨਸਾਨ ਪੈਦਾ ਕੀਤਾ ਹੈਗਾ। ਉਹ ਪਵਿੱਤਰ ਨਹੀਂ ਕੀਤਾ ਹੈਗਾ, ਇੱਕ ਆਜ਼ਾਦ ਰੂਪ 'ਚ ਕੀਤਾ ਹੈਗਾ। ਹੁਣ ਸਿੰਘ ਦਾ ਮਤਲਬ ਸ਼ੇਰ ਕਹਿੰਦੇ ਅਸੀਂ। ਜਿਹੜਾ ਸ਼ੇਰ ਆ ਉਹ ਆਜ਼ਾਦ ਆ। ਸ਼ੇਰ ਕਿਸੇ ਹੋਰ ਜੰਗਲੀ ਜਾਨਵਰ ਦੇ ਅਧੀਨ ਨਹੀਂ ਰਹਿੰਦਾ ਜੀ। ਆਪਣਾ ਸ਼ਿਕਾਰ ਆਪ ਕਰਕੇ ਜਾਂ ਉਹਦੀ ਫੈਮਿਲੀ ਕਰਕੇ ਉਹ ਖਾਂਦੇ, ਆਪਣਾ ਜਿਹੜਾ ਹੈਗਾ ਆ ਉਹਨਾਂ ਦੀ ਜੀਵਨ ਲੰਘਦਾ ਹੈਗਾ। ਹੁਣ ਸਿੱਖੀ ਦੇ ਜਿਹੜੇ ਸ਼ਬਦ ਹੈਗੇ, ਜਿਹੜਾ ਹੁਣ ਜੇ ਮੈਂ ਇਹਦੇ ਵਿੱਚ ਲਿਆਵਾਂ, ਜਿਹਦਾ ਖਾਲਸਾ ਹੋਇਆ, ਖੰਡਾ, ਫਤਿਹ, ਸ਼ਹੀਦੀ, ਮੀਰੀ ਪੀਰੀ,
ਈਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜਿਹੜਾ ਕੌਮੀ ਨਾਅਰਾ ਹੈਗਾ ਆ, ਇਹ ਪੰਜਾਬੀ ਦੇ ਸ਼ਬਦ ਨਹੀਂ ਹੈਗੇ, ਨਾ ਹੀ ਸੰਸਕ੍ਰਿਤ ਦੇ ਸ਼ਬਦ ਹੈਗੇ ਆ ਜੀ। ਇਹ ਸਾਰੇ ਦੇ ਸਾਰੇ ਫਾਰਸੀ ਤੇ ਅਰਬੀ ਦੇ ਸ਼ਬਦ ਹੈਗੇ ਆ। ਸਾਡਾ ਤੇ ਸੱਭਿਆਚਾਰਕ ਤੌਰ ਦੇ ਉੱਤੇ, ਧਾਰਮਿਕ ਤੌਰ ਦੇ ਉੱਤੇ ਇਹ ਸਾਡਾ ਇੱਕ ਯੂਨੀਵਰਸਲ ਸਾਡਾ ਧਰਮ ਆ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਇੱਕ ਆਜ਼ਾਦ ਰੂਪ ਦੇ ਵਿੱਚ ਪੈਦਾ ਕੀਤਾ, ਜਿਹੜਾ ਕਿਸੇ ਦੀ ਗੱਲ ਕਿਸੇ ਦੇ ਅਧੀਨ ਨਹੀਂ ਆਉਂਦਾ ਹੈਗਾ, ਸਿੱਧਾ ਵਾਹਿਗੁਰੂ ਦੇ ਨਾਲ ਉਹਦਾ ਰਿਲੇਸ਼ਨ ਆ। ਜਦੋਂ ਸਾਨੂੰ ਅੰਮ੍ਰਿਤ ਛਕਾਇਆ ਜਾਂਦਾ ਹੈਗਾ 5 ਵਾਰੀ ਸਾਨੂੰ ਵਾਹਿਗੁਰੂ ਸ਼ਬਦ ਕਹਿੰਦੇ ਆ, ਵਾਹਿਗੁਰੂ ਬੁਲਾਉਂਦੇ ਹੈਗੇ, ਫਤਿਹ ਬੁਲਾਉਂਦੇ ਹੈਗੇ ਆ। ਇਹਦਾ ਮਤਲਬ ਇਹ ਸੀਗਾ ਵੀ ਅਸੀਂ ਜਿਹੜੀ ਉਹ ਮਾਨਸਿਕ ਗੁਲਾਮੀ ਸੀ ਸਾਡੀ ਸਦੀਆਂ ਤੋਂ ਬ੍ਰਾਹਮਣਵਾਦ ਨੇ ਸਾਡੇ ਤੇ ਥੋਪੀ ਸੀਗੀ, ਉਹ ਮਾਨਸਿਕ ਗੁਲਾਮੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਬਾਣੀ ਦੇ ਨਾਲ ਖੰਡੇ ਦੀ ਧਾਰ ਦੇ ਵਿੱਚੋਂ ਪੈਦਾ ਕਰਕੇ ਇਹਨੂੰ ਆਜ਼ਾਦ ਬਣਾਇਆ ਸੀਗਾ। ਤੇ ਜਿਹੜਾ ਆਜ਼ਾਦ ਹੀ ਬਣ ਗਿਆ ਤੇ ਉਹ ਹੋਰ ਕਿਸੇ ਦੇਸ਼, ਹੋਰ ਕਿਸੇ ਕੌਮ ਦਾ ਹਿੱਸਾ ਕਿਵੇਂ ਬਣ ਗਿਆ? ਸਾਡੀ ਜਿਹੜੀ ਉਹੀ ਜਿਹੜੀ ਸਾਡੀ ਹੈ ਨਾ ਅਣਗਹਿਲੀ, ਉਹੀ ਸਾਡਾ ਜਿਹੜਾ ਪ੍ਰਚਾਰ ਸਾਡੇ ਅੰਦਰ ਬੈਠ ਚੁੱਕਾ ਹੈਗਾ। ਅਸੀਂ ਆਪਣੇ ਆਪ ਨੂੰ ਆਜ਼ਾਦ ਹੋਣਾ ਇੱਦਾਂ ਸਮਝਦੇ ਆ ਵੀ ਇਹ ਤਾਂ ਇੱਕ ਇੰਪੋਸੀਬਲ ਜਿਹੀ ਗੱਲ ਹੈਗੀ ਆ, ਅਣਹੋਣੀ ਦੀ ਗੱਲ ਹੈਗੀ ਆ, ਇਹ ਸਾਤੋਂ ਹੋਣੀ ਨਹੀਂ ਹੈਗੀ। ਜਦੋਂ ਕਿ ਸਾਡੇ ਕੋਲ ਫਾਈਨ ਐਗਜ਼ਾਮਪਲ ਹੈਗੀ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ ਜਦੋਂ ਬੰਦਾ ਸਿੰਘ ਬਹਾਦਰ ਪੰਜਾਬ ਆਉਂਦੇ ਆ, ਗੁਰੂ ਗੋਬਿੰਦ ਸਿੰਘ ਦੀ ਅਨਸੀਤਾ ਦੇ ਮੁਤਾਬਕ ਜੀ, ਉਹ ਥੋੜੀ ਜਿਹੀ 100 ਤੋਂ ਵੀ ਘੱਟ ਗਿਣਤੀ ਵਿੱਚ ਆਉਂਦੇ ਹੈਗੇ ਪੰਜਾਬ ਦੇ ਵਿੱਚ। ਉਹ ਖਾਲਸਾ ਫੋਰਸ ਤਿਆਰ ਕਰਦੇ ਹੈਗੇ ਆ, ਐਡੇ ਵੱਡੇ ਮੁਗਲ ਸਾਮਰਾਜ ਨੂੰ ਜੜ੍ਹਾਂ ਤੋਂ ਹਿਲਾ ਦਿੰਦੇ ਹੈਗੇ ਆ। ਤੇ ਅੱਜ ਤਾਂ ਅਸੀਂ ਸਾਡੀ ਗਿਣਤੀ ਕਰੋੜਾਂ ਦੇ ਵਿੱਚ ਹੈਗੀ ਆ, ਦੁਨੀਆ ਦੇ ਵਿੱਚ ਸਥਾਪਿਤ ਹੋ ਚੁੱਕੀ ਹੈਗੀ ਆ। ਪੰਜਾਬ ਦੇ ਵਿੱਚ ਲੋਕ ਪੜ੍ਹੇ ਲਿਖੇ ਹੈਗੇ ਆ, ਸਾਡੇ ਕੋਲ ਇੱਕ ਵੱਡੀ ਆਰਗੇਨਾਈਜੇਸ਼ਨ ਹੈਗੀ ਆ, ਅਕਾਲ ਤਖਤ ਸਾਹਿਬ ਹੈਗਾ ਆ। ਫਿਰ ਵੀ ਇਹਦੇ ਬਾਵਜੂਦ ਵੀ ਜੇ ਅਸੀਂ ਮਾਨਸਿਕ ਗੁਲਾਮੀ ਦੇ ਵਿੱਚ ਤੁਰੇ ਫਿਰਦੇ ਹੈਗੇ ਆ, ਤਾਂ ਫਿਰ ਦੱਸੋ ਫਿਰ ਅਸੀਂ ਇਹਦੇ ਉੱਤੇ ਹੁਣ ਕੀ ਕਰ ਸਕਦੇ ਹੈਗੇ ਆ? ਇਹਦੇ ਵਿੱਚ ਹੋਰ ਵਧੀਆ ਕੀ ਕਰ ਸਕਦੇ ਹੈਗੇ ਆ? ਹਾਂਜੀ। ਸੋ ਸਾਡੀ ਜਿਹੜੀ ਪ੍ਰਚਾਰਕ ਸੰਸਥਾਵਾਂ ਹੈਗੀਆਂ, ਜਿੰਨੇ ਪ੍ਰਚਾਰਕ ਗੁਰਦੁਆਰਾ ਸਾਹਿਬਾਂ ਵਿੱਚ ਆਉਂਦੇ ਹੈਗੇ ਆ, ਜੇ ਕੋਈ ਵੀ ਆਪਣੇ ਆਪ ਨੂੰ ਸਿੱਖੀ ਅਸੂਲਾਂ ਦੇ ਮੁਤਾਬਕ ਪ੍ਰਚਾਰ ਨਹੀਂ ਕਰਦਾ, ਮੇਰੇ ਖਿਆਲ ਉਸ ਪ੍ਰਚਾਰਕ ਨੂੰ ਬੰਦ ਕਰ ਦੇਣਾ ਚਾਹੀਦਾ ਹੈਗਾ ਜੀ। ਇਹ ਸਾਡੀ ਗੁਲਾਮੀ ਦਾ ਨਿਸ਼ਾਨ ਹੈ। ਬੇੜਾ ਇੱਥੇ ਤੱਕ ਗਰਕ ਹੋਇਆ ਪਿਛਲੇ ਦਿਨੀ ਨਾ, ਇੱਥੇ ਕੈਨੇਡਾ ਦੇ ਵਿੱਚ ਵੀ ਘਟਨਾ ਘਟੀ ਆ, ਉਹਦਾ ਆਪਾਂ ਜ਼ਿਕਰ ਵੀ ਕਾਫੀ ਦਿਨ ਕੀਤਾ ਆਪਣੇ ਪ੍ਰੋਗਰਾਮ ਦੇ ਉੱਤੇ ਜੀ। ਤੇ ਮਤਲਬ ਸੋ ਕਾਲਡ ਉਸ ਸੰਸਥਾ ਦਾ ਪਿੱਛੇ ਜਿੱਦਾਂ ਹੁੰਦੇ ਨਾ ਕਈ ਕਿੰਗ ਮੇਕਰ ਬੈਠੇ ਹੁੰਦੇ ਆ ਜੀ ਜੀ, ਜਾਂ ਪੁਰਾਣੇ ਬੰਦੇ ਜਿਹੜੇ ਕਹਿੰਦੇ ਆ ਵੀ ਸਾਡੇ ਬਿਨਾਂ ਨਹੀਂ ਇਹ ਕੰਮ ਚੱਲ ਸਕਦਾ ਜਾਂ ਜਿੱਦਾਂ ਵੀ ਹੈ ਨਾ, ਤਾਂ ਤੁਹਾਨੂੰ ਪਤਾ ਪਿੱਛੇ ਕੁਝ ਬੰਦੇ ਹੁੰਦੇ ਆ। ਤੇ ਉਹ ਬੰਦੇ ਨੇ ਕਿਹਾ ਵੀ ਇਹ ਕਮਲੇ ਐਵੇਂ ਭਕਾਈ ਮਾਰਦੇ ਰਹਿੰਦੇ ਆ ਬੈਠੇ ਮੀਡੀਆ 'ਚ, ਇਹਨਾਂ ਨੂੰ ਤਾਂ ਗਰਾਊਂਡ ਰਿਐਲਿਟੀ ਦਾ ਪਤਾ ਹੀ ਨਹੀਂ। ਉੱਥੇ ਤਾਂ ਹੁਣ ਸਰਕਾਰ ਕਾਂਗਰਸ ਦੀ ਆ ਰਹੀ ਆ, ਉਹ 7 ਸੀਟਾਂ ਜਿੱਤ ਗਏ ਆ ਉੱਥੇ MP ਦੀਆਂ, ਸਰਕਾਰ ਅਗਲੀ ਇਹਨਾਂ ਨੂੰ ਕੀ ਪਤਾ ਕਿਹਦੇ ਨਾਲ ਕਿੱਦਾਂ ਚੱਲਣਾ। ਔਰ ਉਹ ਲੋਕ ਮੋਹਰੀ ਆ ਸਾਡੀਆਂ ਸੰਸਥਾਵਾਂ ਦੇ ਜਿਹੜੇ ਜਿੱਥੋਂ ਜਿਹੜੀ ਆ ਸਾਡੀ ਗੱਲ ਚੱਲਦੀ ਆਜ਼ਾਦੀ ਦੀ। ਸੋ ਇੱਥੇ ਤੱਕ ਬੇੜਾ ਗਰਕ ਕੀਤਾ ਹੋਇਆ। ਹੁਣ ਬੰਦਾ ਕਿਹੜੀਆਂ ਗੱਲਾਂ ਕਰੀ ਜਾਵੇ, ਕਈ ਵਾਰੀ ਸ਼ਰਮ ਆਉਣ ਲੱਗ ਪੈਂਦੀ ਹੈ ਜਸਪਾਲ ਸਿੰਘ ਜੀ, ਬਈ ਇਹੋ ਜਿਹੇ ਬੰਦੇ ਕਾਬਜ ਹੋਏ ਆ ਸਾਡੀਆਂ ਸੰਸਥਾਵਾਂ ਤੇ, ਜਿਨ੍ਹਾਂ ਨੂੰ ਇੰਨੀ ਕੁ ਬੇਸਿਕ ਅੰਡਰਸਟੈਂਡਿੰਗ ਹੈ ਨਹੀਂ ਵੀ ਸਾਡੀ ਲੜਾਈ ਕੀ ਆ ਤੇ ਅਸੀਂ ਲੜਨੀ ਕਿੱਦਾਂ। ਲੜਨੀ ਤਾਂ ਬਾਅਦ 'ਚ ਆ, ਉਹਨਾਂ ਨੂੰ ਇਹ ਸਮਝ ਹੀ ਹੈ ਨਹੀਂ ਵੀ ਅਸੀਂ ਰਿਐਕਟ ਕਿੱਦਾਂ ਕਰੀਏ ਕਿਸੇ ਸਿਚੁਏਸ਼ਨ ਦੇ ਨਾਲ, ਅਸੀਂ ਕਿਵੇਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ। ਉਹਨਾਂ ਨੂੰ ਇਸ ਗੱਲ ਦਾ ਵੀ ਨਹੀਂ ਪਤਾ। ਉਮਰਾਂ ਉਹਨਾਂ ਦੀਆਂ ਬੀਤ ਗਈਆਂ, ਬੁੱਢੇ ਹੋ ਗਏ ਆ। ਚਲੋ ਮੈਂ ਕਿਸੇ ਨੂੰ ਡਿਸਰਿਸਪੈਕਟ ਨਹੀਂ ਕਰਨਾ ਚਾਹੁੰਦਾ ਏਜ ਫੈਕਟਰ ਦੇ ਨਾਲ। ਅਸੀਂ ਬਾਬਾ ਦੀਪ ਸਿੰਘ ਉਹਨਾਂ ਦੇ ਹਨਾ, ਅਸੀਂ ਉਹਨਾਂ ਦੀ ਜਿਹੜੀ ਹੈਗੀ ਆ ਉਸ ਗੁਰੂ ਭਾਈ ਆ ਅਸੀਂ ਬਾਬਾ ਦੀਪ ਸਿੰਘ ਜੀ ਉਹਨਾਂ ਦੇ, ਜਿਨ੍ਹਾਂ ਨੇ 80 ਸਾਲ ਦੀ ਉਮਰ ਦੇ ਵਿੱਚ ਵੀ ਜਾ ਕੇ ਖੰਡਾ ਜਿਹੜਾ ਖੜਕਾਇਆ। ਪਰ ਮੈਂ ਇੱਕ ਵਰਤਾਰੇ ਦੀ ਗੱਲ ਕਰ ਰਿਹਾ ਵੀ ਕੀ ਚੱਲ ਰਿਹਾ ਸਾਡੇ। ਹਾਂਜੀ। ਅੱਛਾ ਕਈ ਫਿਰ ਇੱਕ ਹੋਰ ਚੋਰ ਮੋਰੀ ਲੱਭੀ ਹੋਈ ਹੈ ਜੀ, ਜਿਹਦੇ ਵਿੱਚ ਅਸੀਂ ਹੋਰ ਵੀ ਲੋਕਾਂ ਨੂੰ ਜਗ੍ਹਾ ਦੇਈ ਜਾਂਦੇ ਜਾਣੇ ਅਣਜਾਣੇ ਦੇ ਵਿੱਚ। ਪਿਛਲੇ ਦਿਨੀ ਮੇਰੀ ਭਾਈ ਰਾਜ ਸਿੰਘ ਹੁਣੀ ਪੰਡਾਲ ਆਪਣੇ ਵੈਨਕੂਵਰ ਤੋਂ, ਉਹ ਸਿੱਖ ਆਇਡੈਂਟੀਟੀ ਐਕਟਿਵਿਸਟ ਨੇ, ਉਹਨਾਂ ਨਾਲ ਗੱਲਬਾਤ ਹੋ ਰਹੀ ਸੀਗੀ ਇਸ ਲਈ ਇਹਦੀ ਪਛਾਣ ਦੇ ਬਾਰੇ, ਸਿੱਖ ਪਛਾਣ ਦੇ ਬਾਰੇ। ਉਹਨਾਂ ਨੇ ਹੁਣ ਨਵਾਂ ਸੰਘਰਸ਼ ਜਿਹੜਾ ਇੱਕ ਵੱਢਿਆ ਹੋਇਆ ਵੀ ਸਾਨੂੰ ਸਾਊਥ ਏਸ਼ੀਅਨ ਵੀ ਕਿਉਂ ਕਹਿੰਦੇ ਆ ਲੋਕ, ਇਹ ਵੀ ਇੱਕ ਰੇਸਿਜ਼ਮ ਦੀ ਟਰਮ ਆ। ਅਸੀਂ ਸਾਊਥ ਏਸ਼ੀਅਨ ਨਹੀਂ ਹੈਗੇ, ਅਸੀਂ ਸਾਡਾ ਕਿਸੇ ਹੋਰ ਸਟੇਟ ਦੇ, ਹੁਣ ਸਾਨੂੰ ਤੁਸੀਂ ਅਫਗਾਨਿਸਤਾਨ ਤੋਂ ਲੈ ਕੇ ਸ਼੍ਰੀਲੰਕਾ ਤੱਕ ਸਾਰੇ ਹੀ ਸਾਊਥ ਏਸ਼ੀਅਨ ਇੱਕ ਕੈਟਾਗਰੀ ਬਣਾਤੀ ਆ, ਉਹਦੇ ਥੱਲੇ ਇੱਥੇ ਮਰਦਮਸ਼ੁਮਾਰੀ ਹੋ ਰਹੀ ਆ। ਇਹ ਟਰਮਾਂ ਨੂੰ ਚੇਂਜ ਕਰਾਉਣ ਦੀ ਉਹਨਾਂ ਦੀ ਲੜਾਈ ਆ। ਕਈ ਸੰਸਥਾਵਾਂ ਸਾਡੀਆਂ ਪੁਰਾਣੀਆਂ ਨੇ, ਉਹਨਾਂ ਨੂੰ ਸਾਊਥ ਏਸ਼ੀਅਨ ਹੈਰੀਟੇਜ ਦਾ ਹਿੱਸਾ ਦੱਸਿਆ ਜਾ ਰਿਹਾ।
ਇਹ ਜਿਹੜੀ ਡਿਸਪੋਜੀਸ਼ਨਿੰਗ ਆ ਨਾ, ਇਹ ਬੜੀ ਵੱਡੇ ਪੱਧਰ ਤੇ ਆ, ਇਹਨੂੰ ਐਡਰੈਸ ਕਰਨਾ ਬਹੁਤ ਜ਼ਰੂਰੀ ਆ। ਹੁਣ ਸਾਊਥ ਏਸ਼ੀਅਨ ਤੁਸੀਂ ਕਈ ਦੇਖ ਲਓਗੇ, ਕਈ ਅਦਾਰੇ ਸਾਊਥ ਏਸ਼ੀਅਨ ਨਾਂ ਦੇ ਬਣੇ ਹੋਏ ਆ, ਕਈ ਮੀਡੀਆ। ਹੁਣ ਕੀ ਹੈ ਜੀ ਸਾਊਥ ਏਸ਼ੀਅਨ? ਕੋਈ ਹਾਂਜੀ, ਕੀ ਤੁਸੀਂ ਆਪਣੇ ਨੂੰ ਕਹੋਗੇ ਸਾਊਥ ਏਸ਼ੀਅਨ ਦੇ ਵਿੱਚ ਉੱਥੇ ਸੈਂਕੜੇ ਕੌਮਾਂ ਹੈਗੀਆਂ, ਸੈਂਕੜੇ ਬਲਕਿ ਦਰਜਨਾਂ ਦੇਸ਼ ਹੈਗੇ ਆ ਜੀ। ਤੇ ਬਸ ਚਲੋ ਇਹ ਜਿਹੜਾ ਸਿਸਟਮ ਹੈਗਾ ਨਾ, ਇਹਦੇ ਵਿੱਚ ਜਿਹੜੇ ਸਾਡੇ ਕੇਂਦਰ ਆ, ਜਦੋਂ ਤੁਸੀਂ ਗੱਲ ਕੀਤੀ, ਜਿਹੜੇ ਗੁਰਦੁਆਰਾ ਸਾਹਿਬਾਨ ਸਾਡੇ ਕੇਂਦਰ ਆ ਜੀ, ਇਹ ਸਾਡੇ ਧਾਰਮਿਕ ਕੇਂਦਰ ਵੀ ਆ, ਇਹ ਸਾਡੇ ਸਮਾਜਿਕ ਕੇਂਦਰ ਵੀ ਆ, ਇਹ ਸਾਡੇ ਰਾਜਨੀਤਿਕ ਕੇਂਦਰ ਵੀ ਆ, ਇਹ ਸਾਡੇ ਆਰਥਿਕ ਕੇਂਦਰ ਵੀ, ਜਿੱਥੋਂ ਅਸੀਂ ਬਹੁਤ ਕੁਝ ਸਿੱਖਦੇ ਹੈਗੇ ਆ ਔਰ ਸਿੱਖਣਾ ਚਾਹੀਦਾ ਹੈਗਾ। ਪਰ ਗੱਲ ਮੁੜ ਕੇ ਫਿਰ ਮਾਨਸਿਕ ਗੁਲਾਮੀ ਦੀ ਆ ਜਾਂਦੀ ਹੈਗੀ ਆ। ਅਸੀਂ ਕੋਈ ਡਿਸੀਜਨ ਨਹੀਂ ਕਰ ਸਕਦੇ ਹੈਗੇ। ਕਈ ਵਾਰ ਮੈਂ ਦੇਖਿਆ ਬੜੀ ਬੜੀਆਂ ਆਰਗੇਨਾਈਜੇਸ਼ਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੁੰਦੀ ਆ, ਉਹ ਆਮ ਛੋਟੇ ਘਰੇਲੂ ਮਸਲਿਆਂ ਦੇ ਉੱਤੇ ਜੇ ਕੋਈ ਪਾਰਟੀ ਧੜੇਬੰਦੀਆਂ ਦੀ ਕੋਈ ਇਸ਼ੂ ਆ ਜਾਵੇ, ਉਹਨਾਂ ਦਾ ਉਹ ਫੈਸਲਾ ਨਹੀਂ ਕਰ ਸਕਦੇ ਹੈਗੇ। ਹੁਣ ਉਹ ਕੁਝ ਲੋਕ ਇਹੋ ਜਿਹੇ ਹੁੰਦੇ ਜਿਹੜੇ ਤੁਹਾਡੇ ਉੱਤੇ ਟਰਸਟ ਕਰਦੇ ਆ, ਉਹ ਆਪਣੇ ਇਸ਼ੂ ਲੈ ਕੇ ਤੁਹਾਡੀ ਉਸ ਆਰਗੇਨਾਈਜੇਸ਼ਨ ਵਿੱਚ ਆ ਜਾਂਦੇ ਆ ਬਈ ਅਸੀਂ ਹੋਰ ਪਾਸੇ ਖੱਜਲ ਖੁਆਰ ਹੋਵਾਂਗੇ, ਅਸੀਂ ਆਪਣੀ ਪੰਥਕ ਆਰਗੇਨਾਈਜੇਸ਼ਨ ਦੇ ਵਿੱਚ ਜਾਈਏ, ਉਹਨਾਂ ਨੂੰ ਦੱਸੀਏ ਸਾਡਾ ਇਸ਼ੂ ਆ ਬਈ ਇਹਨੂੰ ਤੁਸੀਂ ਨਿਬੇੜੋ ਕਿਸ ਤਰੀਕੇ ਨਾਲ। ਉਹ ਸਾਡੀ ਜਿਹੜੀ ਉਹ ਮੋਹਰੇ ਲੀਡਰਸ਼ਿਪ ਬੈਠੀ ਹੁੰਦੀ ਆ, ਉਹਨਾਂ ਨੂੰ ਉਸ ਚੀਜ਼ ਦੇ ਉੱਤੇ ਡਿਸੀਜਨ ਮੇਕਰ ਨਹੀਂ ਬਣਦੇ ਹੈਗੇ। ਉਹਨਾਂ ਨੂੰ ਦੋਵੇਂ ਤਰ੍ਹਾਂ ਆਪਣਾ ਜਿਹੜੀ ਪ੍ਰੋਬਲਮ ਹੈ ਉਹ ਦੱਸ ਦਿੰਦੇ ਆ, ਜਿੱਦਾਂ FRI ਜਿਹਨੂੰ ਕਹਿ ਦਿੰਦੇ ਆ, ਉਹ ਆਪੇ ਵਾਲੀ ਬਣ ਜਾਂਦੀ ਆ ਕੇ। ਪਰ ਉਹਨਾਂ ਦਾ ਡਿਸੀਜਨ ਕਰਨ ਵਾਲਾ ਕੋਈ ਜਿਹੜਾ ਹੈਗਾ ਬੰਦਾ ਆ, ਜਾਂ ਇੱਕ ਤੋਂ ਵੱਧ ਬੰਦੇ ਆ, ਉਹ ਫੈਸਲਾ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੂੰ ਡਰ ਹੁੰਦਾ ਜੇ ਮੈਂ ਇਹਨੂੰ ਕਹਿਤਾ ਇਹ ਮੇਰਾ ਵਿਰੋਧੀ ਹੋ ਜਾਣਾ, ਜੇ ਮੈਂ ਇਹਨੂੰ ਸਹੀ ਕਹਿਤਾ ਤਾਂ ਆਉਂਦੂ ਇਹ ਮੇਰਾ ਵਿਰੋਧੀ। ਸੋ ਜਦੋਂ ਸਿਚੁਏਸ਼ਨ ਇਦਾਂ ਦੀ ਪੈਦਾ ਹੋ ਜਾਵੇ, ਫਿਰ ਤੁਸੀਂ ਸਮਝ ਲਓ ਵੀ ਅਸੀਂ ਮਾਨਸਿਕ ਗੁਲਾਮ ਆ। ਸਿੱਧੀ ਸਾਫ਼ ਗੱਲ ਹੈ ਜਸਪਾਲ ਸਿੰਘ ਜੀ। ਗੱਲ ਸਿਰਫ ਇੰਨੀ ਕਿ ਨਹੀਂ, ਉਹ ਤਾਂ ਆਪਣੇ ਫੈਸਲੇ ਨਹੀਂ ਆਪ ਕਰ ਸਕਦੇ, ਉਹ ਅਦਾਲਤਾਂ 'ਚ ਜਾਂਦੇ ਆ। ਕਿਸੇ ਦਾ ਫੈਸਲਾ ਉਹਨਾਂ ਨੇ ਕੀ ਕਰਾਉਣਾ, ਉਹ ਤਾਂ ਆਪ ਜਿਹੜੇ ਜਿੰਨੇ ਵੀ ਕੋਈ 11 ਮੈਂਬਰੀ, ਕੋਈ 15 ਮੈਂਬਰੀ, ਕੋਈ 17 ਮੈਂਬਰੀ, ਕੋਈ 21 ਮੈਂਬਰੀ ਕਮੇਟੀ ਆ, ਉਹ ਤਾਂ ਆਪ 3-4 ਧੜਿਆਂ 'ਚ ਵੰਡੇ ਹੁੰਦੇ, ਆਪਣੇ ਫੈਸਲੇ ਲੈ ਕੇ ਉਹ ਅਦਾਲਤਾਂ 'ਚ ਜਾਂਦੇ। ਕਿਸੇ ਦਾ ਫੈਸਲਾ ਕੀ ਕਰਾਉਣਾ? ਉਹ ਤਾਂ ਸਗੋਂ ਚੁੱਕ ਦਿੰਦੇ ਆ ਦੂਜੇ ਬੰਦਿਆਂ ਨੂੰ, ਉਹ ਮਾਮਲਾ ਖਰਾਬ ਹੀ ਕਰਾ ਦਿੰਦੇ ਆ। ਸੋ ਸਾਡੀ ਬੇਨਤੀ ਵੀ ਆ ਬਈ ਤੁਸੀਂ ਦੇਖਿਆ ਕਰੋ, ਸਿੱਖ ਸੰਸਥਾਵਾਂ ਠੀਕ ਆ, ਤੁਸੀਂ ਆਪਣਾ ਮਸਲਾ, ਆਪਾਂ ਨੂੰ ਚਾਹੀਦਾ ਵੀ ਆਪਾਂ ਸਿੱਖਾਂ 'ਚ ਬਹਿ ਕੇ ਨਿਬੇੜ ਲਈਏ, ਪਰ ਇਹ ਜ਼ਰੂਰ ਦੇਖਿਆ ਕਰੋ ਵੀ ਜਿਹਦੇ ਕੋਲ ਨਿਬੇੜਨ ਲਈ ਤੁਸੀਂ ਫਰਿਆਦ ਲੈ ਕੇ ਜਾ ਰਹੇ ਆ, ਉਹ ਆਪ ਕੀ ਕਰ ਰਹੇ ਆ। ਉਹ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਆ, ਉਹਦੀਆਂ ਇੱਥੇ ਜਿਹੜਾ ਇੱਕ ਦੂਜੇ ਦੇ ਉੱਤੇ ਉਹ ਲੈ ਉੱਥੇ ਕੋਈ ਡਾਂਗਾਂ ਦੇ ਵਰਕੇ ਪੈਂਦੇ ਆ। ਆਮ ਵੀਡੀਓ ਦੇਖੀਆਂ ਜਾ ਸਕਦੀਆਂ ਉਹਨਾਂ ਦੀਆਂ ਘੁੰਮ ਰਹੀਆਂ। ਹਾਂਜੀ, ਹੁਣ ਇਹੋ ਜਿਹੇ ਬੰਦਿਆਂ ਕੋਲ ਸਾਨੂੰ ਸ਼ਰਮ ਆਉਂਦੀ ਹੈ ਇਦਾਂ ਦੀਆਂ ਗੱਲਾਂ ਕਰਦਿਆਂ ਨੂੰ, ਪਰ ਕੀ ਕਰੀਏ, ਹੁਣ ਮਜਬੂਰੀ ਆ ਕਰਨੀ ਪੈਂਦੀ। ਗੱਲ ਇਹ ਵੀ ਆ ਨਾਲ, ਆਪਾਂ ਨੂੰ ਇਹ ਵੀ ਨਹੀਂ ਗੱਲ ਹੈ ਕਿ ਸਾਨੂੰ ਸ਼ਰਮ ਆਉਣੀ ਚਾਹੀਦੀ ਆ, ਸਾਨੂੰ ਇਹ ਸਿਰਫ ਹੋਣਾ ਚਾਹੀਦਾ, ਕਿਉਂਕਿ ਅਸੀਂ ਇੱਕ ਗੱਲ ਲੈ ਕੇ ਤੁਰੇ ਹੈਗੇ ਆ ਬਈ ਜਿਹੜੀ ਗੱਲ ਹੋ ਰਹੀ ਹੈਗੀ ਆ, ਅਸੀਂ ਆਮ ਲੋਕਾਂ ਦੇ ਵਿੱਚ ਉਹਨੂੰ ਲਿਆਈਏ, ਤਾਂ ਕਿ ਜੇ ਉਹ ਲੀਡਰਸ਼ਿਪ ਜਾਂ ਜਿਹੜੇ ਲੀਡਰ ਬਣੇ ਆ, ਜੇ ਉਹ ਨਹੀਂ ਅੰਡਰਸਟੈਂਡ ਕਰਦੇ, ਤਾਂ ਘੱਟੋ ਘੱਟ ਲੋਕ ਸਮਝਣ ਵੀ ਇਹਨਾਂ ਲੋਕਾਂ ਦੇ ਵਿੱਚ ਕਿਹੜੀ ਕਮਜ਼ੋਰੀ ਹੈਗੀ ਹੈ, ਤੇ ਅਸੀਂ ਉਹਨੂੰ ਆਪਣੇ ਲੋਕਲ ਲੈਵਲ ਦੇ ਉੱਤੇ ਉਹਨੂੰ ਨਜਿੱਠਣ ਦੀ ਕੋਸ਼ਿਸ਼ ਕਰਨ। ਚਲੋ ਖੈਰ, ਆਪਾਂ ਹੁਣ ਇਸ਼ੂ ਹੋਰ ਇੱਕ ਬਦਲ ਆ ਰਿਹਾ ਹੈਗਾ, ਜਿੱਦਾਂ ਬਦਲ ਰਹੀ ਜਿਹੜੀ ਕੌਮਾਂਤਰੀ ਰਾਜਨੀਤੀ ਆ ਜੀ, ਆਪਾਂ ਇਸ ਨੂੰ ਵੀ ਥੋੜਾ ਜਿਹਾ ਇਹ ਤੇ ਵੀ ਗੱਲਬਾਤ ਕਰੀਏ। ਹਾਂ, ਉਸ ਤੋਂ ਪਹਿਲਾਂ ਮੈਂ ਥੋੜੇ ਜਿਹੇ ਮੈਸੇਜ ਆ ਉਹ ਲੈ ਲਵਾਂ ਜੀ, ਥੋੜੇ ਜਿਹੇ ਮੈਸੇਜ ਲੈ ਲਈਏ ਆਪਾਂ, ਫਿਰ ਮੈਸੇਜ ਜ਼ਿਆਦਾ ਹੋ ਜਾਂਦੇ, ਕਈ ਵਾਰੀ ਪੜ੍ਹੇ ਨਹੀਂ ਆਉਂਦੇ। ਤੋ ਗੁਰਮਹਿੰਦਰ ਸਿੰਘ ਸਾਨੂੰ ਲਿਖਦੇ ਨੇ ਜੀ YouTube ਦੇ ਉੱਤੇ, ਕਹਿੰਦੇ ਸਾਨੂੰ ਮਾਣ ਖਾਲਿਸਤਾਨੀ ਵੀਰਾਂ ਦੇ, ਵਾਹਿਗੁਰੂ ਜੀ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ, ਖਾਲਿਸਤਾਨ ਜਿੰਦਾਬਾਦ। ਬਹੁਤ ਧੰਨਵਾਦ ਜੀ, ਵਾਹਿਗੁਰੂ ਸਾਰੇ ਪੰਥ ਤੇ ਮਿਹਰ ਭਰਿਆ ਹੱਥ ਰੱਖੇ, ਸਾਡੀ ਤਾਂ ਇਹੀ ਅਰਦਾਸ ਆ। ਤੋ ਗੁਰਭੇਜ ਸਿੰਘ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਖਾਲਿਸਤਾਨ ਜਿੰਦਾਬਾਦ। ਬਿਲਕੁਲ ਜੀ ਗੁਰਭੇਜ ਸਿੰਘ ਜੀ। ਤੇ ਲਖਮੀਰ ਸਿੰਘ ਕਹਿੰਦੇ ਨੇ ਜੀ ਖਾਲਸਾ ਰਾਜ ਤੋਂ ਬਿਨਾਂ ਇਨਸਾਫ ਨਹੀਂ ਮਿਲਣਾ, ਸਿੱਖਾਂ ਨੂੰ ਵਾਹਿਗੁਰੂ ਜੀ ਮਿਹਰ ਕਰਨ। ਧੰਨਵਾਦ ਜੀ ਲਖਮੀਰ ਸਿੰਘ। ਫੇਰ ਕਹਿੰਦੇ ਨੇ ਜੀ ਖਾਲਸਾ ਰਾਜ ਤੋਂ ਸੰਯੁਕਤ ਪੰਜਾਬ ਜਿੰਦਾਬਾਦ, ਵਾਹਿਗੁਰੂ ਜੀ ਮਿਹਰ ਕਰਨ ਜੀ। ਗੁਰਜਿੰਦਰ ਸਿੰਘ ਵੀ ਇਹ ਜਿਹੜੇ ਆ ਹੈਂਡ ਵੇਵ ਕਰ ਰਹੇ ਨੇ ਜੀ, ਧੰਨਵਾਦ ਤੁਹਾਡਾ। ਤੇ ਬਲਵਿੰਦਰ ਸਿੰਘ, ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ। ਬਿਲਕੁਲ ਜੀ। ਤੇ ਅੱਗਿਓਂ ਗੁਰਮਹਿੰਦਰ ਸਿੰਘ ਕਹਿੰਦੇ ਨੇ ਜੀ ਵੀਰ ਸੱਚੇ ਲੋਕਾਂ ਨੂੰ ਬੋਲਣ ਨਹੀਂ ਦਿੰਦੇ। ਬਿਲਕੁਲ ਜੀ, ਸੱਚੇ ਲੋਕਾਂ ਨੂੰ ਬੋਲਣ ਨਹੀਂ ਦਿੰਦੇ, ਪਰ ਸਰਦਾਰ ਗੁਰਮਹਿੰਦਰ ਸਿੰਘ ਜੀ ਬੋਲਣ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਨਹੀਂ ਸੀ ਦਿੰਦੇ।
ਪਰ ਉਹਨਾਂ ਨੇ ਬੋਲਿਆ ਤਾਂ ਅੱਜ ਅਸੀਂ ਸਾਹ ਲੈਨੇ ਆ। ਬੋਲਣ ਭਾਈ ਦਿੱਤ ਸਿੰਘ ਨੂੰ, ਭਾਈ ਗੁਰਮੁਖ ਸਿੰਘ ਉਹਨਾਂ ਨੂੰ ਵੀ ਨਹੀਂ ਸੀ ਦਿੰਦੇ। ਉਹ ਬੋਲੇ ਤਾਂ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਹੋਏ ਆ। ਬੋਲਣ ਭਾਈ ਜਿਹੜੇ ਆ ਉਹ ਨਰੈਣੂ ਮਹੰਤ ਵਰਗੇ, ਭਾਈ ਲਕਸ਼ਮਣ ਸਿੰਘ ਨੂੰ ਹੁਣ ਨਹੀਂ ਦਿੰਦੇ, ਧੈਰੋਆ ਹਾਂਜੀ, ਉਹਨਾਂ ਨੂੰ ਵੀ ਨਹੀਂ ਸੀ ਬੋਲਣ ਦਿੰਦੇ। ਬੋਲਣ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਵੀ ਨਹੀਂ ਸੀ ਦਿੰਦੇ। ਸੋ ਬੋਲਣ ਦੀ ਆਪਾਂ ਨਹੀਂ, ਪਰ ਆਪਾਂ ਬੋਲਦੇ ਰਹਿਣਾ। ਆਪਾਂ ਜਿੰਨਾ ਕੁ ਵੀ ਅਲਖ ਜਗਾਉਣੀ ਆ ਆਪਾਂ ਜਗਾਉਂਦੇ ਰਹਿਣਾ ਤੇ ਉੱਤੇ ਗੱਲ ਕਰਨੀ ਆ। ਸੋ ਪ੍ਰੋਗਰਾਮ, ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਹੋ, ਤੁਹਾਡਾ ਧੰਨਵਾਦ। ਪ੍ਰੋਗਰਾਮ ਜਿਹੜਾ ਤੁਸੀਂ ਵੇਖ ਸੁਣ ਰਹੇ ਹੋ ਉਹ ਦਿਲ ਦੀਆਂ ਗੱਲਾਂ। ਤੇ ਮੇਰੇ ਨਾਲ ਜੁੜੇ ਹੋਏ ਨੇ ਭਾਈ ਜਸਪਾਲ ਸਿੰਘ ਜੀ UK ਤੋਂ, ਹਿਸਟੋਰੀਅਨ ਨੇ, ਸਿੱਖ ਚਿੰਤਕ ਨੇ, ਰਾਈਟਰ ਨੇ ਤੇ ਆਪਣੇ ਪੱਤਰਕਾਰ ਨੇ, ਜਰਨਲਿਸਟ ਨੇ। ਸੋ ਭਾਈ ਜਸਪਾਲ ਸਿੰਘ ਹੁਣੀ ਇਹਨਾਂ ਦੀਆਂ ਤਕਰੀਬਨ 8 ਤੋਂ ਵੱਧ ਇਹਨਾਂ ਦੀਆਂ ਕਿਤਾਬਾਂ ਤੇ ਲਿਖਤਾਂ ਆ ਚੁੱਕੀਆਂ, ਖਾਲਿਸਤਾਨ ਦੇ ਸੰਬੰਧ ਦੇ ਨਾਲ ਹੀ, ਸਿੱਖ ਪੰਥ ਦੇ ਸੰਬੰਧ ਦੇ ਨਾਲ ਹੀ। ਇਹਨਾਂ ਦੀਆਂ ਕਿਤਾਬਾਂ ਵੀ ਤੁਸੀਂ, ਮੈਂ ਰეკਮੈਂਡ ਕਰਾਂਗਾ ਕਿ ਤੁਸੀਂ ਜਿਹੜਾ ਉਹ ਐਮਾਜ਼ੋਨ ਤੇ ਜਾਂ ਫਿਰ ਭਾਈ ਜਸਪਾਲ ਸਿੰਘ ਹੁਣੀ ਦੱਸ ਦੇਣਗੇ ਕਿ ਕਿਵੇਂ ਇਹਨਾਂ ਦੀਆਂ ਕਿਤਾਬਾਂ ਜਿਹੜੀਆਂ ਉਹ ਪ੍ਰਾਪਤ ਕੀਤੀਆਂ ਜਾ ਸਕਦੀਆਂ। ਔਰ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਤੁਸੀਂ ਸਾਡੇ ਨਾਲ ਇਮੀਗ੍ਰੇਸ਼ਨ ਦੇ ਕਿਸੇ ਮਸਲੇ ਸੰਬੰਧੀ, ਜੇ ਤੁਸੀਂ ਕੋਈ, ਤੁਹਾਨੂੰ ਪੇਪਰ ਵਰਕ ਫਿਲ ਕਰਨ ਦੇ ਵਿੱਚ ਹੈਲਪ ਚਾਹੀਦੀ ਆ, ਜਿਹੜੀ ਆ ਰਿਫਿਊਜੀ ਕਲੇਮ ਹੋਵੇ, ਕੋਈ ਤੁਹਾਡੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਹੋਵੇ, PR ਕਾਰਡ ਦੀ ਐਪਲੀਕੇਸ਼ਨ ਹੋਵੇ, ਕੋਈ ਸਪਾਂਸਰਸ਼ਿਪ ਦਾ ਕੰਮ ਹੋਵੇ, ਕੋਈ ਪਾਸਪੋਰਟ ਦਾ, ਪਰ ਇੰਡੀਅਨ ਪਾਸਪੋਰਟ ਨਹੀਂ, ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ, ਉਹ ਅਸੀਂ ਕੰਮ ਨਹੀਂ ਕਰਦੇ ਜੀ। ਕੈਨੇਡੀਅਨ ਪਾਸਪੋਰਟ ਜਾਂ ਫਿਰ ਟਰੈਵਲ ਡਾਕੂਮੈਂਟ, ਇਸ ਸੰਬੰਧੀ ਕੋਈ ਵੀ ਸੇਵਾ ਲੈਣੀ ਹੈ ਤਾਂ ਅਕਾਲ ਇੰਟਰਪ੍ਰੀਟਰ ਸਰਵਿਸਿਜ਼ ਸਾਨੂੰ ਫੋਨ ਕਰ ਸਕਦੇ ਹੋ 514 770 7465। ਔਰ ਸਾਡੇ ਜਿਹੜੀਆਂ ਸਿਸਟਰ ਫਰਮਸ ਨੇ, ਲਾ ਇਨਫਿਨਿਟੀ ਐਡਵੋਕੇਟਸ LLP, ਇਹ ਤੁਹਾਨੂੰ ਵਿੰਡਜ਼ਰ ontario, ਲੰਡਨ ontario, GTA, ਓਟਵਾ ਤੇ ਮੌਂਟਰੀਅਲ ਤੋਂ ਸੇਵਾਵਾਂ ਦਿੰਦੇ ਨੇ। ਸਾਡੀ ਇਹਨਾਂ ਦੇ ਨਾਲ ਐਸੋਸੀਏਸ਼ਨ ਆ। ਇਹਨਾਂ ਦੇ ਵਕੀਲ ਜਿਹੜੇ ਆ ਤੁਹਾਡੇ ਮਸਲੇ ਜਿਹੜੇ ਆ ਉਹ ਹੱਲ ਕਰਨਗੇ। ਹਰ ਤਰ੍ਹਾਂ ਜਿਹੜੀ ਆ ਕੋਈ ਤੁਹਾਨੂੰ ਕੋਈ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਅਸੀਂ ਤੁਹਾਨੂੰ ਲਾਫਿਨਿਟੀ ਐਡਵੋਕੇਟਸ LLP ਦੇ ਨਾਲ ਕਨੈਕਟ ਕਰ ਸਕਦੇ ਹਾਂ, ਜਾਂ ਤੁਸੀਂ ਉਹਨਾਂ ਨੂੰ ਸਿੱਧੀ ਵੀ ਕਾਲ ਕਰ ਸਕਦੇ ਹੋ। ਤੇ ਸਾਨੂੰ ਕਾਲ ਕਰਨੀ ਹੈ ਤਾਂ 514 770 7465। ਇਸ ਤੋਂ ਇਲਾਵਾ ਮੌਂਟਰੀਅਲ ਦੀਆਂ ਪ੍ਰੈਸਟੀਜੀਅਸ ਜਿਹੜੀਆਂ ਰਿਫਿਊਜੀ ਲਾ ਫਰਮਾਂ ਨੇ, ਉਹਨਾਂ ਦੇ ਨਾਲ ਅਸੀਂ ਕੰਮ ਕਰਦੇ ਹਾਂ। ਤੁਹਾਡਾ ਕੇਸ ਜਿਹੜਾ ਉਹ ਚੰਗੀ ਤਰ੍ਹਾਂ ਹੈਂਡਲ ਕੀਤਾ ਜਾਊਗਾ। ਸੋ ਤੇ ਸਟੂਡੀਓ ਦੇ ਵਿੱਚ ਤੁਸੀਂ ਗੱਲਬਾਤ ਕਰਨੀ ਹੈ ਤਾਂ 514 476 8484 ਮੁੱਦੇ ਨਾਲ ਸੰਬੰਧਿਤ ਜਾਂ ਸਿੱਖ ਕੌਮ ਦੇ ਕਿਸੇ ਹੋਰ ਮਸਲੇ ਨਾਲ ਸੰਬੰਧਿਤ ਤੁਸੀਂ ਗੱਲ ਕਰਨੀ ਹੈ ਤਾਂ ਸਾਨੂੰ ਕਾਲ ਕਰ ਸਕਦੇ ਹੋ। ਜੀ ਆਪਣਾ ਭਾਈ ਜਸਪਾਲ ਸਿੰਘ ਜੀ, ਇੰਟਰਨੈਸ਼ਨਲ ਜਿਹੜਾ ਆਇਡੈਂਟੀਟੀ ਕ੍ਰਾਈਸਿਸ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਸੀ। ਜੀ ਹੁਣ ਰੀਸੈਂਟਲੀ 15 ਅਗਸਤ ਨੂੰ ਟਰੰਪ ਪੁਤਨ ਅਲਾਸਕਾ ਸਮਿਟ ਹੋ ਕੇ ਹਟਿਆ ਜੀ, ਜਿਹੜਾ ਇੱਕ ਬਹੁਤ ਇੰਪੋਰਟੈਂਟ ਉਹਨਾਂ ਨੇ ਇਸ਼ੂ ਜਿਹੜਾ ਯੂਕਰੇਨ ਵੋਰ ਦਾ ਹੈਗਾ, ਉਹਦੇ ਉੱਤੇ ਉਹਨਾਂ ਨੇ ਟਰਾਈ ਕੀਤੀ ਹੈਗੀ ਆ ਵੀ ਉਹ ਇਸ਼ੂ ਜਿਹੜਾ ਹੱਲ ਹੋ ਜਾਵੇ, ਕਿਉਂਕਿ ਰਸ਼ੀਆ ਨੇ ਆਪਣੇ ਗੁਆਂਢੀ ਦੇਸ਼ ਦੇ ਉੱਤੇ ਹਮਲਾ ਕੀਤਾ ਤੇ 3 ਸਾਲ ਹੋ ਗਏ ਉਹਨੂੰ। ਉਹਦੇ ਵਿੱਚ ਉਹਨਾਂ ਨੇ 4 ਉਹਦੇ ਸਟੇਟ ਅਤੇ ਕ੍ਰੀਮੀਆ ਵਗੈਰਾ ਜਿਹੜੀ ਹੈਗੀ ਆ ਇਲਾਕੇ ਕਾਫੀ ਵੱਡੇ ਤਾਦਾਦ ਦੇ ਵਿੱਚ, ਜਿਹੜਾ ਤਕਰੀਬਨ 20-25% ਬਣਦਾ ਯੂਕਰੇਨ ਦੀ ਟੋਟਲ ਖੇਤਰਫਲ ਦਾ, ਉਹ ਉਹਨਾਂ ਆਪਣੇ ਕਬਜ਼ੇ ਵਿੱਚ ਕਰ ਲਿਆ ਹੈਗਾ। ਤੇ ਉੱਥੋਂ ਜਿਹੜੀ ਹੈਗੀ ਆ ਵਰਲਡ ਵੋਰ ਦੇ ਵੀ ਲੱਛਣ ਪੈਦਾ ਹੋ ਗਏ ਸੀਗੇ। ਇੱਕ ਸਮਾਂ ਆਇਆ ਬਹੁਤ ਜ਼ਿਆਦਾ ਤੇਜ਼ੀ ਨਾਲ, ਅਸਲ 'ਚ ਕਈ ਵਾਰ ਅੱਜ ਵੀ ਉਹ ਉਦੋਂ ਨੂੰ ਵੱਧ ਰਹੇ ਹੈਗੇ ਆ, ਕਿਉਂਕਿ ਨੈਟੋ ਤੇ ਯੂਰਪੀਅਨ ਕੰਟਰੀ ਯੂਕਰੇਨ ਦੇ ਨਾਲ ਜੋ ਜ਼ਿਆਦਤੀ ਕੀਤੀ ਹੈਗੀ ਰਸ਼ੀਆ ਨੇ, ਉਹਦੇ ਉੱਤੇ ਕਾਫੀ ਖਫਾ ਹੈਗੇ ਆ ਤੇ ਉਹਨਾਂ ਨੂੰ ਆਪਣੀ ਸਿਕਿਉਰਿਟੀ ਦਾ ਵੀ ਬੜਾ ਖਤਰਾ ਹੈਗਾ। ਤੇ ਖੈਰ ਇਹ ਇੱਕ ਗੱਲ ਪ੍ਰੈਜ਼ੀਡੈਂਟ ਟਰੰਪ ਨੇ ਪੁਤਨ ਦੇ ਨਾਲ ਉਹ ਸਮਿਟ ਕੀਤਾ, ਉਹਦੇ ਵਿੱਚ ਉਹਨਾਂ ਨੇ ਵਿਚਾਰਾਂ ਕੀਤੀਆਂ, ਬਹੁਤ ਸਾਰੀਆਂ ਗੱਲਾਂ ਬਾਹਰ ਨਹੀਂ ਆਈਆਂ, ਬਹੁਤ ਕੁਛ ਗੱਲਾਂ ਇੱਥੇ ਤੱਕ ਹੀ ਆਈਆਂ ਵੀ ਬੜਾ ਇਹ ਜਿਹੜੇ ਇਸ਼ੂ ਅਸੀਂ ਉਦੋਂ ਨੂੰ ਵੱਧ ਰਹੇ ਹੈਗੇ ਆ ਸ਼ਾਂਤੀ ਵੱਲ ਨੂੰ। ਪਰ ਨਾ ਵੀ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਿਹੜਾ ਬ੍ਰਿਟਨ ਦੇ ਚੀਫ ਆਫ ਦੀ ਸਟਾਫ ਆਰਮੀ ਆ ਜਨਰਲ ਹੈਗੇ, ਉਹਨਾਂ ਨੇ ਇੱਕ ਗੱਲ ਕਹੀ ਸੀਗੀ ਬਈ ਜਿਹੜੀ ਵਰਲਡ ਵੋਰ ਹੈ, ਉਹਨੂੰ ਕੁਐਸਚਨ ਕੀਤਾ ਸੀ ਉਹਨਾਂ ਨੂੰ ਕਿਸੇ ਨੇ, ਜਰਨਲਿਸਟ ਨੇ, ਤੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਜਿਹੜੀ ਵਰਲਡ ਵੋਰ ਆ ਉਹ 2027 ਤੱਕ ਲੱਗ ਸਕਦੀ ਹੈਗੀ ਆ। ਅਤੇ ਉਹਨਾਂ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਵੀ ਇਹ ਗੱਲ ਕਹੀ ਸੀ ਵੀ ਸਾਨੂੰ ਉਹਦੇ ਲਈ ਤਿਆਰ ਹੋਣ ਦੀ ਲੋੜ ਹੈਗੀ ਆ, ਕਿਉਂਕਿ ਇਸ ਵੇਲੇ ਸਾਡੀਆਂ ਬਹੁਤ ਸਾਰੀਆਂ ਉਹਨਾਂ ਨੇ ਕਮਜ਼ੋਰੀਆਂ ਦੀ ਵੀ ਗੱਲ ਕੀਤੀ ਸੀਗੀ ਜਿਹੜੀ ਸਿਕਿਉਰਿਟੀ ਦੇ ਲਈ ਉਹਨਾਂ ਨੂੰ ਚਾਹੀਦੀਆਂ ਹੈਗੀਆਂ। ਸੋ ਇਹ ਜਿਹੜਾ ਵਰਲਡ ਵੋਰ ਦੇ ਲੱਛਣ ਪੈਦਾ ਹੋ ਰਹੇ ਹੈਗੇ ਆ, ਉਹਦੇ ਵਿੱਚ ਸਾਰੀ ਦੁਨੀਆ ਨੂੰ ਖਤਰਾ ਹੈਗਾ ਜੀ।
ਕਈ ਹੁਣ ਜਦੋਂ 21 ਤਰੀਕ ਨੂੰ 18 ਤਰੀਕ ਇਸ ਮੰਡੇ 18 ਤਰੀਕ ਨੂੰ ਯੂਰਪੀਅਨ ਲੀਡਰ ਜਿਹਦੇ ਵਿੱਚ ਇਟਾਲੀਅਨ ਪ੍ਰਾਈਮ ਮਿਨਿਸਟਰ, ਬ੍ਰਿਟਿਸ਼, ਜਰਮਨ ਅਤੇ ਯੂਰਪੀਅਨ ਕਮਿਸ਼ਨ ਦੀ ਜਿਹੜੀ ਪ੍ਰੈਜ਼ੀਡੈਂਟ ਹੈ ਉਹ ਗਏ ਸੀਗੇ, ਅਤੇ ਨੈਟੋ ਦਾ ਜਿਹੜਾ ਹੈਗੇ ਆ ਮੁਖੀ, ਉਹਨਾਂ ਨੇ ਟਰੰਪ ਦੇ ਨਾਲ ਵਾਈਟ ਹਾਊਸ ਦੇ ਵਿੱਚ ਕਈ ਮੀਟਿੰਗਾਂ ਕੀਤੀਆਂ ਹੈਗੀਆਂ, ਜਿੱਥੇ ਉਹਨਾਂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈਗੀ ਜਾਂ ਮਨਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਬਈ ਜਿਹੜੀ ਇਹ ਚੀਜ਼ਾਂ ਪ੍ਰੈਜ਼ੀਡੈਂਟ ਟਰੰਪ ਚਾਹੁੰਦਾ ਹੈਗਾ ਪੁਤਿਨ ਤੋਂ, ਬਈ ਜੇ ਉਹਦੀ ਜਿਹੜੀ ਹੈਗੀ ਆ ਰੂਪ ਰੇਖਾ ਸਾਨੂੰ ਦੱਸੀ ਜਾਵੇ ਵੀ ਉਹ ਫਿਊਚਰ ਦੇ ਵਿੱਚ ਜਿਹੜਾ ਯੂਕਰੇਨ ਦਾ ਫਿਊਚਰ ਹੈਗਾ ਉਹ ਕਿੱਧਰ ਨੂੰ ਜਾਊਗਾ ਜੀ। ਤੇ ਉਹ ਹੁਣ ਅੱਜ ਦੀ ਨਵੀਂ ਖਬਰ ਆਈ ਮੈਂ ਸੁਣੀ ਸੀਗੀ, ਤਾਂ ਉਹਦੇ ਵਿੱਚ ਉਹ ਗੱਲ ਹੋ ਰਹੀ ਹੈਗੀ ਆ ਵੀ ਜਿਹੜੇ ਪ੍ਰਪੋਜ਼ਲ ਪ੍ਰੈਜ਼ੀਡੈਂਟ ਟਰੰਪ ਨੇ ਪੁਤਿਨ ਨਾਲ ਡਿਸਕਸ ਕੀਤੇ ਸੀਗੇ, ਜਿਹੜੀ ਉਹਨਾਂ ਦੀ ਸਿਕਿਉਰਿਟੀ ਆ, ਉਹ ਕਹਿੰਦੇ ਸੀ ਵੀ ਅਸੀਂ ਪਰਸਨਲ USA ਐਂਡ ਜਿਹੜੀ ਨੈਟੋ ਆ ਉਹ ਅਸੀਂ ਉਹਨੂੰ ਯੂਕਰੇਨ ਨੂੰ ਪਰਸਨਲ ਸਿਕਿਉਰਿਟੀ ਦੇਵਾਂਗੇ ਜੇ ਤੁਸੀਂ ਉਹ ਜਿਹੜੀ ਗੱਲ ਹੈਗੀ ਆ, ਜਿਹੜੀ ਉਹਨਾਂ ਨੇ ਸ਼ਰਤਾਂ ਰੱਖੀਆਂ ਵੀ ਉਹ ਮੰਨ ਲੈਣ ਤਾਂ। ਪਰ ਹੁਣ ਉਹ ਜਿਹੜੀ ਰਸ਼ੀਅਨ ਜਿਹੜੀ ਪਾਰਲੀਮੈਂਟ ਹੈ ਨਾ, ਉਹਨਾਂ ਨੇ ਉਹ ਪ੍ਰਪੋਜ਼ਲ ਸੀਗਾ ਉਹ ਰੱਦ ਕਰ ਦਿੱਤਾ ਹੈਗਾ ਜੀ। ਜਿਹੜੀ ਇੱਕ ਬਹੁਤ ਵੱਡੀ, ਸ਼ਾਇਦ 1-2 ਦਿਨਾਂ ਦੇ ਵਿੱਚ ਆਪਾਂ ਨੂੰ ਇਸ ਚੀਜ਼ ਦਾ ਪਤਾ ਲੱਗੂ, ਬੜੀ ਸੈਟਬੈਕ ਹੈਗੀ ਆ ਇਸ ਯੂਕਰੇਨ ਰਸ਼ੀਅਨ ਵੋਰ ਦੇ ਉੱਤੇ। ਉਹ ਕੰਟੀਨਿਊਸਲੀ ਜਿਹੜਾ ਰਸ਼ੀਆ ਉਹਦੇ 'ਤੇ ਹਮਲੇ ਕਰ ਰਿਹਾ ਹੈਗਾ, ਅਤੇ ਕੰਟੀਨਿਊਸਲੀ ਉਹ ਉਹਨਾਂ ਨੂੰ ਉੱਥੇ ਬੰਦੇ ਇਨੋਸੈਂਟ ਲੋਕ ਮਰ ਰਹੇ ਹੈਗੇ, ਦੇਸ਼ ਤਬਾਹ ਹੋ ਰਿਹਾ ਹੈਗਾ। ਅੱਜ ਰਾਤ ਦੀ ਖਬਰ ਵੀ ਫਲੈਸ਼ ਹੋ ਰਹੀ ਸੀ, ਮੈਂ ਜਦੋਂ ਪ੍ਰੋਗਰਾਮ ਕਰਨ ਲਈ ਆਇਆ ਤੇ ਮੈਂ ਉਸ ਤੋਂ ਪਹਿਲਾਂ ਖਬਰਾਂ ਦੇਖ ਰਿਹਾ ਸੀ। 500 ਡਰੋਨ ਤੇ 40 ਮਿਜ਼ਾਈਲਸ ਨਾਲ ਜਿਹੜਾ ਉਹ ਅਟੈਕ ਜਿਹੜਾ ਰਸ਼ੀਆ ਨੇ ਯੂਕਰੇਨ ਦੇ ਉੱਤੇ ਕੀਤਾ ਰਾਤ। ਸੋ ਬੜੀ ਵੱਡੀ ਤਬਾਹੀ ਉੱਥੇ ਜਿਹੜੀ ਆ ਕੀਤੀ ਆ। ਔਰ ਉਹਦੇ ਨਾਲ ਜਿਹੜਾ ਫ੍ਰੈਂਚ ਪ੍ਰੈਜ਼ੀਡੈਂਟ ਦਾ ਵੀ ਬਿਆਨ ਚੱਲ ਰਿਹਾ ਸੀ ਜੀ, ਜਿਹਨੇ ਕਿਹਾ ਜੀ, ਜਿਹੜਾ ਉਹਨੇ ਕਿਹਾ ਕਿ ਰਸ਼ੀਆ ਜਿਹੜਾ ਯੂਰਪ ਦੇ ਲਈ ਵੱਡਾ ਖਤਰਾ ਬਣ ਰਿਹਾ, ਕਿਉਂਕਿ ਰਸ਼ੀਆ ਦੇ ਜਿਹੜਾ 40% ਉਹਨਾਂ ਦਾ ਬਜਟ ਹੈ ਉਹ ਹਥਿਆਰਾਂ ਦੇ ਲੱਗ ਰਿਹਾ, ਤੇ 15 ਲੱਖ ਜਿਹੜੀ ਆ ਉਹਨਾਂ ਦੀ ਆਰਮੀ ਆ, ਤੇ ਯੂਰਪ ਦੇ ਲਈ ਕਿਸੇ ਵੀ ਸਮੇਂ ਵੱਡਾ ਖਤਰਾ ਜਿਹੜਾ ਰਸ਼ੀਆ ਵੱਲੋਂ ਹੋ ਸਕਦਾ। ਇਹਦੇ ਲਈ ਸਾਨੂੰ ਗੰਭੀਰਤਾ ਦੇ ਨਾਲ ਜਿਹੜੇ ਆ ਉਹ ਪਲਾਨ ਕਰਕੇ ਅੱਗੇ ਚੱਲਣਾ ਚਾਹੀਦਾ। ਸੋ ਇਹ ਸਾਰੀ ਗੱਲਬਾਤ ਆ ਜਿਹੜੀ ਰਸ਼ੀਆ ਦੇ ਹਵਾਲੇ ਨਾਲ ਆਲਰੇਡੀ ਜਿਹੜੀਆਂ ਖਬਰਾਂ ਦੇ ਵਿੱਚ ਚੱਲ ਰਹੀ ਸਵੇਰ ਦੀ ਜੀ। ਹਾਂਜੀ, ਹੁਣ ਕਿਉਂਕਿ ਆਪਾਂ ਗੱਲ ਸ਼ੁਰੂ ਦੇ ਵਿੱਚ ਕੀਤੀ ਸੀਗੀ ਵੀ ਜਿਹੜਾ ਜਾਇੰਟ ਵੁਡਨ ਟਰੋਜਨ ਹਾਰਸ ਆ ਇੰਡੀਆ ਬਣਿਆ, ਕਿਉਂਕਿ ਇੰਡੀਆ ਇੱਕ ਚਾਹੇ ਉਹ ਫੇਕ ਹੀ ਕੰਟਰੀ ਆ, ਪਰ ਇਸ ਵੇਲੇ ਦੁਨੀਆ ਦੇ ਵਿੱਚ ਆਪਣੇ ਨੂੰ ਤਾਕਤ ਕਹਾਉਂਦਾ ਹੈਗਾ, ਤੀਜੀ ਚੌਥੀ ਕਹਾਉਂਦਾ ਹੈਗਾ ਜੀ। ਹਾਲਾਂਕਿ ਉਹ ਤਾਕਤ ਹੈ ਨਹੀਂ ਹੈਗੀ, ਪਰ ਉਹਨਾਂ ਦਾ ਖਿਆਲ ਹੈਗਾ ਵੀ ਉਹ ਹੈਗੇ ਆ, ਤੇ ਉਹ ਇੱਕ ਬੈਲੈਂਸ ਬਣਾਉਣਾ ਚਾਹੁੰਦਾ ਹੈਗਾ ਆ ਸਾਊਥ ਏਸ਼ੀਆ ਦੇ ਵਿੱਚ, ਖਾਸ ਤੌਰ ਦੇ ਉੱਤੇ ਬਈ ਉਹਦੀ ਕੋਈ ਗੱਲ ਮੰਨ ਲਈ ਜਾਵੇ ਜੀ। ਪਰ ਜਿਹੜੀ ਉਹਦਾ ਉਤਰਾ ਚੜਾਇਆ, ਸਵੇਰ ਨੂੰ ਬਿਆਨ ਕੋ ਹੋ ਰਿਹਾ ਤੇ ਤਕਾਲਾ ਨੂੰ ਕੋ ਹੋ ਰਿਹਾ ਵਾਲੀ ਗੱਲ ਆ, ਉਹਦੇ ਵਿੱਚ ਵੀ ਉਹ ਜਿਹੜਾ ਡਿਸੀਜਨ ਮੇਕਰ ਮਾਈਂਡ ਆ ਉਹ ਬੜਾ ਕਮਜ਼ੋਰ ਆ। ਇਹ ਤਾਂ ਵੈਸੇ ਸਦੀਆਂ ਤੋਂ ਰਿਹਾ ਹੈਗਾ ਆ, ਜਿਹੜਾ ਵਿਪਰ ਹੈਗਾ ਉਹ ਕਦੇ ਵੀ ਡਿਸੀਜਨ ਨਹੀਂ ਕਰ ਸਕਿਆ ਕਦੇ ਵੀ। ਤੁਸੀਂ ਇਹਨਾਂ ਦਾ ਇਤਿਹਾਸ ਪੜ੍ਹ ਲਓ ਜੀ। ਜਦੋਂ ਵੀ ਇਹਨਾਂ ਕੋਲ ਤਾਕਤ ਆਈ ਆ, ਇਹਨਾਂ ਨੇ ਡਿਸਟਰਕਸ਼ਨ ਵੱਲ ਨੂੰ ਆਪਣੇ ਆਪ ਨੂੰ ਤੋਰਿਆ, ਤੇ ਚਾਹੇ ਉਹ ਮਹਾਭਾਰਤ ਦੀ ਗੱਲ ਕਹਿ ਲਓ, ਇੱਕ ਜਿਹੜੀ ਮਿੱਥ ਆ ਜਾਂ ਉਹ ਸੱਚ ਆ। ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਇਸ ਵੇਲੇ ਜਿਹੜੀ ਜਦੋਂ ਕਿ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈਗਾ, ਦੁਨੀਆ ਉਹਨਾਂ ਪੜਾਵਾਂ ਉੱਤੇ ਪਹੁੰਚ ਗਈ ਆ। AI ਦੇ ਵਿੱਚ ਬੜਾ ਕੁਝ ਹੋ ਰਿਹਾ ਹੈਗਾ, ਆਪਾਂ ਦੇਖ ਰਹੇ ਹੈਗੇ ਆ। ਫਿਊਚਰ ਦੇ ਆਉਣ ਵਾਲੇ 5 ਸਾਲਾਂ ਦੇ ਵਿੱਚ ਦੁਨੀਆ ਨੇ ਟੋਟਲੀ ਚੇਂਜ ਹੋ ਜਾਣਾ ਹੈਗਾ, ਜੇ ਕੋਈ ਵੱਡੀ ਹੋਰ ਜਿਹੜੀ ਹੈਗੀ ਆ ਕੋਈ ਹਾਦਸਾ ਨਹੀਂ ਵਾਪਰਦਾ। ਪਰ ਇਸ ਵੇਲੇ ਇੰਡੀਆ ਆਪਣੇ ਆਪ ਨੂੰ ਪਾਵਰ ਕਹਾਉਂਦਾ ਹੋਣ ਦੇ ਬਾਵਜੂਦ ਵੀ ਜਿਹੜੀਆਂ 7 ਸਟੇਟਸ ਹੈਗੀਆਂ ਨਾਰਥ ਈਸਟ ਦੀਆਂ ਸਟੇਟਾਂ ਹੈਗੀਆਂ ਇੰਡੀਆ ਦੀਆਂ, ਚਿਕਨ ਨੈਕ ਤੋਂ ਉੱਪਰ ਰਾਈਟ ਹੈਂਡ ਦੇ ਸਾਈਡ ਤੇ ਉਹ ਸਾਰੀ ਦੀਆਂ ਸਾਰੀਆਂ ਖਤਰੇ ਵਿੱਚ ਹੈਗੀਆਂ। ਖਾਲਿਸਤਾਨ ਦਾ ਇਸ਼ੂ ਬੜਾ ਜ਼ੋਰਾਂ ਸ਼ੋਰਾਂ ਨਾਲ ਦੁਨੀਆ ਤੇ ਚੱਲ ਰਿਹਾ ਹੈਗਾ। ਕਸ਼ਮੀਰ ਦਾ ਪਿਛਲੇ 60-80 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈਗਾ। ਕਰੋੜਾਂ ਲੋਕ ਮਰ ਚੁੱਕੇ ਆ ਤੇ ਅਰਬਾਂ ਖਰਬਾਂ ਦੀ ਪ੍ਰਾਪਰਟੀ ਜਾ ਚੁੱਕੀ ਹੈਗੀ ਆ। ਤੇ ਇੰਡੀਆ ਤੇ ਪਾਕਿਸਤਾਨ ਦੋਹਾਂ ਦੇਸ਼ਾਂ ਨੂੰ ਸੁੱਖ ਦਾ ਸਾਹ ਨਹੀਂ ਆ ਰਿਹਾ। ਉੱਥੇ ਦੀ ਜਨਤਾ
ਗਰੀਬੀ ਵਿੱਚ ਪਿਸ ਰਹੀ ਆ। ਪਰ ਇਹਦੇ ਬਾਵਜੂਦ ਵੀ ਜਿਹੜਾ ਵਿਪਰ ਦਾ ਜਿਹੜੀ ਸੋਚ ਹੈਗੀ ਆ ਉਹ ਟਸ ਤੋਂ ਮਸ ਨਹੀਂ ਹੋ ਰਹੀ ਹੈਗੀ। ਲਗਾਤਾਰ ਉਹਨਾਂ ਦੇ ਟੈਰਰਿਸਟ ਗਰੁੱਪ ਜਿਹੜੇ ਹੈਗੇ ਆ ਸਣੇ ਵੀ RSS BJP, ਉਹ ਲੋਕਾਂ ਨੂੰ ਘੱਟ ਗਿਣਤੀਆਂ ਨੂੰ ਥ੍ਰੈਟ ਕਰ ਰਹੀ ਹੈ। ਖਾਸ ਤੌਰ 'ਤੇ ਆਪ ਇੱਕ ਨਵੀਂ ਵੀਡੀਓ ਜਦੋਂ ਆਈ ਆ ਬਈ ਜੀ ਸਿੱਖਾਂ ਨੂੰ, ਸਰਦਾਰਾਂ ਨੂੰ ਤੇ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਇਸ ਦੇਸ਼ ਦੇ ਵਿੱਚੋਂ ਬਾਹਰ ਉਠਾਓ। ਪਰ ਉਹਨਾਂ ਨੂੰ ਇਸ ਚੀਜ਼ ਦੀ ਸਮਝ ਆਉਂਦੀ ਹੈਗੀ, ਜਿਹੜੇ ਉਹਨਾਂ ਦੇ ਪਾਲਿਸੀ ਮੇਕਰ ਹੈਗੇ ਆ ਜਾਂ ਜਿਹੜੇ ਗੱਲ ਨੂੰ ਤੋੜਦੇ ਵੀ ਨਿਠਾਓ, ਕਿੱਥੇ ਨੂੰ ਨਿਠਾਓ ਬਈ? ਕੀ ਤੁਸੀਂ ਇਹਨਾਂ ਨੂੰ ਮਾਰਚ ਤੇ ਭੇਜ ਦੋਗੇ? ਕੀ ਇਹਨਾਂ ਨੂੰ ਤੁਸੀਂ ਕਿਸੇ ਇਹੋ ਜਿਹੇ ਅਤੇ ਦੇਸ਼ ਵਿੱਚ ਧੱਕ ਦੋਗੇ ਆਪਣੇ ਹੀ ਲੋਕਾਂ ਨੂੰ ਜਿਹੜੇ ਉੱਥੇ ਸਦੀਆਂ ਤੋਂ ਬਾਅਦ ਦੇ ਹਿੱਸੇਦਾਰ, ਬਲਕਿ ਤੁਹਾਡੇ ਨੂੰ ਵੱਡੇ ਹਿੱਸੇਦਾਰ ਆ, ਉਹਨਾਂ ਨੇ ਕੁਰਬਾਨੀਆਂ ਕੀਤੀਆਂ ਹੈਗੀਆਂ ਦੇਸ਼ ਦੀ ਆਜ਼ਾਦੀ ਦੇ ਲਈ। ਉਹਨਾਂ ਦੇ ਜਿਹੜੇ ਪਾਲਿਸੀ ਮੇਕਰ, ਮੇਰਾ ਮਤਲਬ ਕਹਿੰਦੇ ਹੈਗੇ ਵੀ ਉਹ ਹਥਿਆਰਾਂ ਦੇ ਨਾਲ ਲੋਕਾਂ ਨੂੰ ਥ੍ਰੈਟ ਕਰ ਰਹੇ ਹੈਗੇ ਆ। ਜੇ ਉਹ ਲੋਕਾਂ ਨੂੰ ਭੇਜਣਾ ਹੀ ਚਾਹੁੰਦੇ ਆ ਸਿੱਖਾਂ ਨੂੰ, ਹਾਂ ਠੀਕ ਹੈ, ਭੇਜ ਦੇਣ ਖਾਲਿਸਤਾਨ ਦੇ ਵਿੱਚੋਂ ਆਪਣੀ ਆਰਮੀ ਕੱਢ ਲੈਣ, ਆਪਣਾ ਸਿਸਟਮ ਕੱਢ ਲੈਣ ਉੱਥੋਂ, ਤੇ ਸਿੱਖ ਬੜੀ ਖੁਸ਼ੀ ਦੇ ਨਾਲ ਆਪਣੇ ਖਾਲਿਸਤਾਨ ਦੇ ਵਿੱਚ ਜਿਹੜਾ ਨਕਸ਼ੇ ਰਿਲੀਜ਼ ਹੋ ਚੁੱਕੇ ਹੈਗੇ ਆ ਉਹਦੇ ਵਿੱਚ ਬੜੀ ਖੁਸ਼ੀ ਨਾਲ ਜਾਣਗੇ। ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਅਸੀਂ ਤਾਂ ਉਹਦੀ ਐਜੀਟੇਸ਼ਨ ਕਰ ਰਹੇ ਹੈਗੇ ਆ, ਲੋਕਾਂ ਨੂੰ ਦੱਸ ਰਹੇ ਆ, ਰੈਫਰੈਂਡਮ ਹੋ ਰਿਹਾ ਹੈਗਾ, ਹਰੇਕ ਤਰੀਕੇ ਦੇ ਨਾਲ ਖਾਲਸਾ ਕੌਮ ਆਪਣੀ ਆਜ਼ਾਦੀ ਵੱਲ ਨੂੰ ਵੱਧ ਰਹੀ ਹੈਗੀ ਆ। ਪਰ ਜੇ ਤੁਸੀਂ ਉਹ ਵਾਕਿਆ ਜੇ ਉਹ ਥ੍ਰੈਟ ਕਰ ਰਹੇ ਸਾਨੂੰ ਜਾਂ ਸਾਨੂੰ ਇਲਾਕਾ ਦੇ ਰਹੇ ਹੈਗੇ ਆ, ਤੇ ਇਹਦੇ ਉੱਤੇ ਵਿਚਾਰਨ ਦੀ ਲੋੜ ਹੈਗੀ ਆ ਸਾਨੂੰ। ਇਹ ਜਿਹੜੇ ਇਸ਼ੂ ਹੈਗੇ ਭਾਵੇਂ ਉਹਨਾਂ ਦੇ ਉਹ ਅੱਤਵਾਦ ਦਾ ਇੱਕ ਹਿੱਸਾ ਆ, ਪਰ ਇਹ ਜਿਹੜਾ ਅੱਤਵਾਦ ਦਾ ਹਿੱਸਾ ਉਹਦੇ ਵਿੱਚੋਂ ਹੀ ਖਾਲਿਸਤਾਨ ਨਿਕਲਣਾ ਹੈਗਾ। ਇਹ ਜਿਹੜਾ ਇੰਡੀਅਨ ਟੈਰਰਿਜ਼ਮ ਹੈਗਾ ਆ, ਜਿਹੜਾ ਹੈਗਾ ਨੈਸ਼ਨਲ ਰਿਪਰੈਸ਼ਨ ਹੈਗਾ ਆ, ਉਹਦੇ ਵਿੱਚੋਂ ਇਸ ਵੇਲੇ ਉਹਨੂੰ ਜਿਹੜੀਆਂ ਵੈਸਟਰਨ ਕੰਟਰੀਜ਼ ਹੈਗੀਆਂ ਉਹਨਾਂ ਨੂੰ ਉਹਦੇ ਵਿੱਚ ਉਹਨਾਂ ਨੂੰ ਦਮਨ ਦੇ ਵਿੱਚ ਭੇਜ ਦਿੱਤਾ ਹੈਗਾ, ਉਹ ਜਿਹੜੇ ਟੈਰਰਿਸਟ ਕੰਟਰੀ ਹੈਗੇ ਆ। ਪਰ ਸਾਡੀ ਲੀਡਰਸ਼ਿਪ ਜਿਹੜੀ ਖਾਸ ਤੌਰ ਦੇ ਉੱਤੇ ਦੋ ਵੱਡੀਆਂ ਕਾਨਫਰੰਸਾਂ, ਲੌਂਗੋਵਾਲ ਦਾ ਜਦੋਂ ਕਤਲ ਹੋਇਆ ਸੀਗਾ ਉਹਦੇ ਉੱਤੇ ਦੋ ਕਾਨਫਰੰਸਾਂ ਹੋਈਆਂ ਹੈਗੀਆਂ। ਇੱਕ ਬਾਦਲ ਕਿਆਂ ਨੇ ਸ਼ੁਰੂ ਕੀਤੀ ਹੈ, ਬਾਦਲ ਕਿਆਂ ਨੇ ਕਾਨਫਰੰਸ ਕੀਤੀ, ਅਤੇ ਨਾਲ ਹੀ ਜਿਹੜੀ ਪੰਥਕ ਟੁੱਟ ਭੱਜ ਹੈਗੀ ਆ ਉਹਨਾਂ ਨੇ ਵੀ ਕਾਨਫਰੰਸ ਕੀਤੀ ਹੈਗੀ ਆ। ਹੈਰਾਨੀ ਦੀ ਗੱਲ ਤੇ ਇਹ ਆ ਵੀ ਇੱਕ ਪਾਸੇ ਇੰਡੀਅਨ ਟੈਰਰਿਜ਼ਮ ਸਿੱਖਾਂ ਦੇ ਜਾਨ ਮਾਲ ਨੂੰ ਬੜੇ ਖਤਰਨਾਕ ਤਰੀਕੇ ਨਾਲ ਧਮਕੀਆਂ ਦੇ ਰਿਹਾ ਹੈਗਾ, ਤੇ ਦੂਜੇ ਪਾਸੇ ਇਹ ਉਸ ਬੰਦੇ ਦੀ ਬਰਸੀ ਮਨਾ ਰਹੇ ਹੈਗੇ ਆ ਜਿਹਨੂੰ ਸ਼ਹੀਦ ਕਹਿ ਰਹੇ ਆ। ਸ਼ਹੀਦ ਤਾਂ ਇਹਨਾਂ ਨੇ ਇੱਕ ਮਾਮੂਲੀ ਜਿਹੀ ਚੀਜ਼ ਬਣਾ ਕੇ ਰੱਖ ਦਿੱਤੀ ਹੈਗੀ ਆ ਬਈ ਇੱਕ ਬੰਦਾ ਕੌਮ ਦੇ ਨਾਲ ਧਰੋਹ ਕਰਦਾ, ਉਹਦੀ ਕਮਜ਼ੋਰੀ ਕਰਕੇ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਹੁੰਦਾ, ਫਿਰ ਅਟੈਕ ਤੋਂ ਬਾਅਦ ਉਸੇ ਹੀ ਔਰਤ ਦੇ ਮੁੰਡੇ ਦੇ ਨਾਲ ਜਦੋਂ ਪ੍ਰਾਈਮ ਮਿਨਿਸਟਰ ਬਣਦਾ ਉਹਦਾ ਚਾਹ ਪਾਣੀ ਪੀਣ ਤੇ ਪਾਜੇ ਤੇ ਉਹਨਾਂ ਨਾਲ ਕੁਝ ਸਮਝੌਤਾ ਕਰਨ ਦੀ ਕੋਸ਼ਿਸ਼ ਕਰਦਾ, ਫਿਰ ਪੰਥਕ ਲੋਕ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ ਤੇ ਉਹਦੇ ਉੱਤੇ ਹਮਲਾ ਹੁੰਦਾ ਤੇ ਉਹ ਮਾਰ ਦਿੱਤਾ ਜਾਂਦਾ ਹੈਗਾ। ਤੇ ਅੱਜ ਦੋ ਹੀ ਤਰ੍ਹਾਂ, ਇੱਕ ਆਪਣੇ ਆਪ ਨੂੰ ਪੰਥਕ ਕਹਾਉਂਦੇ ਹੈਗੇ ਆ, ਦੂਜੇ ਤਾਂ ਚਲੋ ਦੁਨੀਆ ਦੇ ਸਾਹਮਣੇ ਨੰਗੇ ਹੋ ਚੁੱਕੇ ਹੈਗੇ ਵੀ ਉਹ ਪੰਥਕ ਨਹੀਂ ਹੈਗੇ ਬਾਦਲ ਕੇ ਜੀ। ਪਰ ਜਿਹੜੀ ਦੂਜੀ ਧਿਰ ਹੈਗੀ ਆ ਜਿਹਦੇ ਉੱਤੇ ਲੋਕਾਂ ਨੂੰ ਕੁਝ ਆਸਾਂ ਸੀਗੀਆਂ, ਉਹ ਵੀ ਉਸੇ ਹੀ ਬੰਦੇ ਦੀ ਸ਼ਹੀਦੀ ਦਿਨ ਬਣਾ ਰਹੇ ਹੈਗੇ ਆ। ਇੱਕ ਪਾਸੇ ਸਾਡੀ ਜਾਨ ਮਾਲ ਨੂੰ ਖਤਰਾ ਪੈਦਾ ਹੋ ਰਿਹਾ ਹੈਗਾ ਜਿਹੜੇ ਪੰਜਾਬ ਤੋਂ, ਨਾਰਥਰਨ ਇੰਡੀਆ ਤੋਂ ਬਾਹਰਲੇ ਸਟੇਟਾਂ 'ਚ ਰਹਿ ਰਹੇ ਆ ਸਿੱਖ, ਤੇ ਦੂਜੇ ਪਾਸੇ ਸਾਡੇ ਜਿਹੜੇ ਕੌਮ ਦੇ ਭੱਦਰ ਪੁਰਸ਼ ਆ ਕਹਾਉਣ ਵਾਲੇ, ਉਹਦੇ ਵਿੱਚ ਸ਼ਾਇਦ ਜਥੇਦਾਰ ਗੜਗੱਜ ਵੀ ਆਉਂਦਾ, ਉਹਦੇ ਵਿੱਚ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਵੀ ਆਉਂਦੇ ਆ, ਤੇ ਉਹਦੇ ਵਿੱਚ ਉਹ ਸਿੱਖ ਵੀ ਆਉਂਦੇ ਹੈਗੇ ਆ ਜਿਹੜੇ ਆਪਣੇ ਆਪ ਨੂੰ ਸਾਫ ਸੁਥਰੇ ਪੰਥਕ ਸੋਚ ਵਾਲੇ ਧਾਰਮਿਕ ਕਹਾਉਂਦੇ ਹੈਗੇ ਆ। ਸੋ ਇਹ ਸਾਰਾ ਕੁਝ ਰਲ ਕੇ ਹੋ ਰਿਹਾ ਹੈਗਾ, ਪਰ ਇਹਨਾਂ ਚੀਜ਼ਾਂ ਨੂੰ ਅੱਜ ਵਿਚਾਰਨ ਦੀ ਲੋੜ ਹੈਗੀ ਆ ਸੀਰੀਅਸਲੀ, ਗੰਭੀਰ ਰੂਪ ਦੇ ਵਿੱਚ। ਇਹ ਜਿਹੜਾ ਪੰਜਾਬ ਦੀ ਰਾਜਨੀਤਿਕ ਲੋਕ ਹੈਗੇ ਆ, ਉਹ ਤਾਂ ਇੱਕ ਮਤਲਬ ਭੇਡ ਚਾਲ ਦੇ ਵਿੱਚ ਫਸ ਚੁੱਕੇ ਬਹੁਤ ਚੰਗੀ ਤਰ੍ਹਾਂ। ਬਿਲਕੁਲ, ਇਹ ਜਿਹੜੇ ਸਿਸਟਮ 'ਚ ਭਾਈ ਜਸਪਾਲ ਸਿੰਘ ਜੀ ਰਹਿੰਦੇ ਆ ਨਾ, ਉਹਦਾ ਅਸਰ ਹੋ ਹੀ ਜਾਂਦਾ। ਜਿਵੇਂ ਇੰਡੀਆ ਦੀ ਕੋਈ ਪੋਜੀਸ਼ਨ ਨਹੀਂ ਨਾ, ਉਹ ਕਦੀ ਕਿਸੇ ਦੇ ਪੈਰਾਂ 'ਚ ਫੁੱਟਬਾਲ ਵਾਂਗੂ, ਕਦੀ ਕਿਸੇ ਦੇ ਪੈਰਾਂ ਦੇ ਵਿੱਚ। ਉਹੀ ਜਿਹੜੀਆਂ ਪੰਜਾਬ ਦੀਆਂ ਸੋ ਕਾਲਡ ਖੇਤਰੀ ਪਾਰਟੀਆਂ ਆਪਣੇ ਆਪ ਨੂੰ, ਜਾਂ ਫਿਰ ਜਿਹੜੀਆਂ ਨੈਸ਼ਨਲ ਪਾਰਟੀਆਂ ਹੈਗੀਆਂ ਪੰਜਾਬ 'ਚ ਐਜ਼ ਏ ਖੇਤਰੀ ਪਾਰਟੀ ਕੰਮ ਕਰਦੀਆਂ, ਸਾਰਿਆਂ ਦਾ ਇਹੀ ਜਿਹੜਾ ਹਿਸਟੋਰੀਕਲ ਸਟੈਂਡ ਆ। ਕਿਉਂਕਿ ਦੇਖੋ, ਦੋਸਤ ਉਹਦੇ ਨਾਲ ਖੜਦੇ ਹੁੰਦੇ ਆ ਜਿਹੜਾ ਬੰਦਾ ਐਸਟ ਹੋਵੇ।
ਅਗਲੇ ਨੂੰ ਹੋਵੇ ਜੇ ਮੈਂ ਇਹਦੇ ਨਾਲ ਖੜਾ ਤਾਂ ਮੇਰੇ ਲਈ ਇਹ ਕਿਵੇਂ ਖੜ ਸਕਦਾ। ਉਹਨਾਂ ਲਈ ਨਹੀਂ ਖੜਦੇ ਹੁੰਦੇ ਜਿਹੜੇ ਲਾਇਬਿਲਿਟੀ ਹੋਣ। ਇੰਡੀਆ ਵੀ ਲਾਇਬਿਲਿਟੀ ਆ, ਅਕਾਲੀ ਦਲ ਵੀ ਸਿੱਖਾਂ ਦੇ ਉੱਤੇ ਲਾਇਬਿਲਿਟੀ ਹੀ ਹੈ। ਇਹ ਵੀ ਕਦੀ ਕਿਸੇ ਪਾਸੇ ਨੂੰ ਕਦੀ ਕਿਸੇ ਪਾਸੇ ਨੂੰ ਭੰਬੀਰੀ ਘਮਾਈ ਫਿਰਦੇ ਆ। ਇਹਨਾਂ ਨੇ ਗੱਲ ਹੁਣ ਦੱਸੋ ਕੀ ਕੌਮ ਦੀ ਕਰਨੀ ਆ ਜਿਹੜੇ ਲੌਂਗੋਵਾਲ ਦੀਆਂ ਬਰਸੀਆਂ ਮਨਾਉਂਦੇ ਫਿਰਦੇ ਆ। ਲੈਗੈਸੀ ਤਾਂ ਫਿਰ ਉਹੀ ਫੋਲੋ ਕਰੂਗੇ ਨਾ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਹੁਣ ਬਾਰਡਰ ਲੀਡਰਸ਼ਿਪ ਦਾ ਇਹ ਚੀਜ਼ ਦੇ ਉੱਤੇ ਅੰਡਰਸਟੈਂਡ ਕਰ ਚੁੱਕੀ ਹੈ ਜੀ ਬਈ ਸਿੱਖਾਂ ਦੇ ਨਾਲ ਤੇ ਘੱਟ ਗਿਣਤੀਆਂ ਨਾਲ ਭਾਰਤ ਦੇ ਵਿੱਚ ਜ਼ੁਲਮ ਹੋ ਰਿਹਾ ਹੈਗਾ। ਪਹਿਲੀ ਗੱਲ ਤਾਂ ਇਹੀ ਸੀਗੀ ਵੀ ਜਿਹੜਾ ਹਿੰਦੂ ਰਾਸ਼ਟਰ ਦੀ ਉਹ ਗੱਲ ਕਈ ਸਾਡੇ ਲੋਕ ਕਹਿੰਦੇ ਹਿੰਦੁਸਤਾਨ ਸ਼ਬਦ ਵਰਤੀ ਜਾਂਦੇ ਆ ਜਦੋਂ ਸਾਡੇ ਆਮ ਪੋਲੀਟੀਸ਼ੀਅਨ ਵੀ ਹੁੰਦੇ ਆ ਤੇ ਉਹ ਇਹ ਚੀਜ਼ ਨੂੰ ਅਹਿਸਾਸ ਨਹੀਂ ਕਰ ਰਹੇ। ਹਾਂਜੀ ਇੱਕ ਕਾਲ ਲੈ ਲਈਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੀਆਂ 4 ਜ਼ੀਰੋਆਂ ਨੇ ਜੀ ਅਖੀਰ ਤੇ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਵੀਰ ਜੀ ਦੇਖੋ ਆਪਾਂ ਨੂੰ ਜਿਹੜੇ ਹੈਗਾ ਸਾਡੇ ਪੰਜਾਬ ਦੇ ਭੈਣ ਭਰਾ ਰਹਿੰਦੇ ਆ, ਸਾਨੂੰ ਉਹਨਾਂ ਦੇ ਮਾਈਂਡ ਦੇ ਵਿੱਚੋਂ ਇਹ ਚੀਜ਼ ਕੱਢਣੀ ਚਾਹੀਦੀ ਆ ਵੀ ਜਿੰਨੀ ਦੇਰ ਤੱਕ ਤੁਸੀਂ ਇੰਡੀਆ ਦੇ ਆਰਬਿਟ ਦੇ ਸਿਸਟਮ ਦੇ ਵਿੱਚ ਰਹਿ ਕੇ ਲੜੋਗੇ ਤੁਸੀਂ ਆਪਣੇ ਆਪ ਨੂੰ ਹੋਰ ਗੁਲਾਮ ਤੇ ਆਪਣੀ ਗੁਲਾਮੀ ਨੂੰ ਹੋਰ ਵੱਡਾ ਕਰੀ ਜਾਓਗੇ ਜੀ। ਸਾਨੂੰ ਜਿਹੜੇ ਆਪਾਂ ਭੈਣ ਭਰਾ ਬਾਹਰ ਬੈਠੇ ਆ, ਦੇਖੋ ਸਾਨੂੰ ਵੀ ਇਹ ਗੱਲ ਆਪਣੇ ਮਨ ਮਸਤੇ ਚ ਕਲੀਅਰ ਕਰ ਦੇਣੀ ਚਾਹੀਦੀ ਆ ਵੀ ਅੱਜ ਤੱਕ ਵਰਲਡ ਦੇ ਅੰਦਰ ਕਦੀ ਵੀ ਕੰਟਰੀ ਦੂਜੀ ਕੰਟਰੀ ਜਿਹੜੀ ਉਹਦੀ ਮਦਰ ਕੰਟਰੀ ਨੇ ਨਹੀਂ ਦਿੱਤੀ। ਤੁਸੀਂ ਯੂਗੋਸਲਾਵੀਆ ਲੈ ਲਓ, ਤੁਸੀਂ ਰਸ਼ੀਆ ਲੈ ਲਓ, ਤੁਸੀਂ ਈਸਟ ਟਿਮੋਰ ਲੈ ਲਓ, ਤੁਸੀਂ ਸਾਊਥ ਸੁਡਾਨ ਲੈ ਲਓ, ਤੁਸੀਂ ਐਸਟੇਰੀਓ ਲਾ ਲਓ। ਮੈਂ ਕਹਿੰਦਾ ਨੇਮ ਇਟ 1990 ਤੋਂ ਬਾਅਦ ਮੇਰੇ ਨਾਲ ਕੋਈ ਵੀ ਬੰਦਾ ਇਹ ਗੱਲ ਕਰ ਲਵੇ ਵੀ ਜਿਹੜੀ ਕੰਟਰੀ ਮਦਰ ਕੰਟਰੀ ਨੇ ਉਹਨਾਂ ਨੂੰ ਕੰਟਰੀ ਦਿੱਤੀ ਹੋਵੇ। ਇਸ ਕੰਟਰੀ ਹੈ ਜਿਹੜੀ ਸਾਨੂੰ ਇੰਡੀਆ ਨੇ ਨਹੀਂ ਦੇਣੀ। ਇਸ ਕਰਕੇ ਇੰਡੀਆ ਦੇ ਅੰਦਰ ਰਹਿ ਕੇ ਕੋਈ ਵੀ ਕੰਮ ਕਰਨਾ, ਕੋਈ ਵੀ ਪਾਰਟੀ ਬਣਾਉਣੀ, ਪੋਲੀਟੀਕਲ ਸਿਸਟਮ ਜਿਹੜਾ ਕਿ ਆਪਣੇ ਆਪ ਨੂੰ ਇਹਦਾ ਮਤਲਬ ਤੁਸੀਂ ਆਪਣੀ ਗੁਲਾਮੀ ਨੂੰ ਪ੍ਰਲੋਂਗ ਕਰ ਰਹੇ ਆ ਔਰ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਧੋਖਾ ਦੇ ਰਹੇ ਆ। ਉਹਨਾਂ ਨੂੰ ਤੁਸੀਂ ਖੂਹ ਖਾਤੇ ਚ ਲਿਜਾ ਕੇ ਸੱਟ ਰਹੇ। ਆਪਾਂ ਨੂੰ ਚਾਹੀਦਾ ਵੀ ਉਹਨਾਂ ਨੂੰ ਦੱਸੀਏ ਵੀ ਭਾਈ ਸਾਹਿਬ ਖਾਲਿਸਤਾਨ ਸਾਨੂੰ ਦਿੱਲੀ ਤੋਂ ਨਹੀਂ ਮਿਲਣਾ, ਖਾਲਿਸਤਾਨ ਸਾਨੂੰ ਵਾਸ਼ਿੰਗਟਨ DC ਤੋਂ ਮਿਲਣਾ। ਇਹ ਸਾਨੂੰ ਗੱਲ ਸਾਰਿਆਂ ਨੂੰ ਕਲੀਅਰ ਕਰ ਦੇਣੀ ਚਾਹੀਦੀ ਆ। ਸਾਡਾ ਵੀ ਜ਼ੋਰ ਸਾਰਿਆਂ ਦਾ ਇਹ ਲੱਗਣਾ ਚਾਹੀਦਾ ਵੀ ਕੀ ਹੋਰ ਲੌਬੀ ਕਰੀਏ, ਕੀ ਹੋਰ ਪੈਸਾ ਖਰਚੀਏ ਜਿਹਦੇ ਨਾਲ ਵਾਸ਼ਿੰਗਟਨ DC ਇਸ ਗੱਲ ਤੇ ਸਹਿਮਤ ਹੋ ਜਾਵੇ। ਹਾਂ ਵੀ ਟਾਈਮ ਆ ਗਿਆ ਸਿੱਖਾਂ ਨੂੰ ਹੁਣ ਖਾਲਿਸਤਾਨ ਲੈ ਕੇ ਦਿੱਤਾ ਜਾਵੇ ਜੀ। ਜੇ ਇੰਡੀਆ ਨਾ ਦਊਗਾ ਤਾਂ ਇਹਨਾਂ ਦੇ ਕੋਲ ਪਾਵਰਾਂ ਹੈਗੀਆਂ ਆ। ਇਹ ਜਿੱਦਾਂ ਕਬੀਰ ਦੇ ਵਿੱਚੋਂ ਰਾਖ ਦੀਆਂ ਫੌਜਾਂ ਕਰਦੀਆਂ ਸੀ, ਜੇ ਇੰਡੀਆ ਨਾ ਮਿਲੂਗਾ ਇੰਡੀਆ ਦੀਆਂ ਫੌਜਾਂ ਕਬੀਰ ਵੀ ਕੱਢ ਦਿੱਤੀਆਂ ਜਾਣਗੀਆਂ ਖਾਲਿਸਤਾਨ ਤੋਂ। ਇਸ ਕਰਕੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਕੱਢਣਾ ਚਾਹੀਦਾ। ਟੋਟਲ ਬਾਈਕਾਟ ਕਰੋ ਇਸ ਸਿਸਟਮ ਦਾ, ਪੋਲੀਟੀਕਲ ਸਿਸਟਮ ਦਾ। ਤੁਸੀਂ ਰੈਫਰੈਂਡਮ ਦਾ ਖਾਲਿਸਤਾਨ ਦੇ ਨਾਲ ਖੜੋ, ਆਪਣਾ ਟਾਈਮ ਨਾ ਜਾਇਆ ਕਰੋ। ਖਾਲਿਸਤਾਨ ਸਾਨੂੰ ਬਾਹਰਲੀਆਂ ਕੰਟਰੀਆਂ ਨੇ ਹੀ ਲੈ ਕੇ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਚਲੋ ਰੈਫਰੈਂਡਮ ਦੀ ਗੱਲ ਭਾਈ ਸਾਹਿਬ ਨੇ ਕੀਤੀ ਆ, ਆਪਾਂ ਉਹਦੀ ਵੀ ਗੱਲ ਜਿਹੜੀ ਆ ਲਾਸਟ ਆਪਣੇ ਕੋਲ ਜਿਹੜੇ 2-4 ਮਿੰਟ ਆ ਆਪਾਂ ਕਰ ਲਈਏ। ਵਾਸ਼ਿੰਗਟਨ DC ਦੇ ਵਿੱਚ ਲਾਸਟ ਵੀਕ ਜਿਹੜਾ 17 ਤਰੀਕ ਨੂੰ ਰੈਫਰੈਂਡਮ ਹੋਇਆ, 16,500 ਉੱਥੇ ਵੋਟ ਪਈ ਆ ਤੇ ਵੱਡੀ ਪ੍ਰਾਪਤੀ ਇਹਨੂੰ ਕਿਹਾ ਜਾ ਸਕਦਾ ਕਿਉਂਕਿ ਅਸੀਂ ਕਾਂਗਰਸ ਜਿਹੜਾ ਕਾਂਗਰਸ ਹਿੱਲ ਦੇ US ਕਾਂਗਰਸ ਹਿੱਲ ਦੇ ਜਿਹੜੇ ਹੈਗੇ ਆ ਉਹ ਗਲਿਆਰਿਆਂ ਦੇ ਵਿੱਚ ਇਹ ਰੈਫਰੈਂਡਮ ਹੋਇਆ। ਸੋ ਇਹ ਰਿਮਾਰਕੇਬਲ ਗੱਲ ਹੈਗੀ ਆ। ਤੇ ਇਹਦੇ ਨਾਲ ਹੀ ਜਿਹੜਾ ਕੈਨੇਡਾ ਦੇ ਵਿੱਚ ਆਟਵਾ ਦੇ ਵਿੱਚ ਵੀ ਜਿਹੜਾ 23 ਨਵੰਬਰ ਆ ਉਹ ਤਰੀਕ ਮਿੱਥੀ ਗਈ ਆ ਰੈਫਰੈਂਡਮ ਦੀ। ਸੋ ਉਹਦੇ ਬਾਰੇ ਵੀ ਜ਼ਰੂਰ ਭਾਈ ਜਸਪਾਲ ਸਿੰਘ ਜੀ ਤੁਹਾਡੇ ਵਿਚਾਰ 1-2 ਮਿੰਟ ਦੇ ਵਿੱਚ ਤੇ ਫਿਰ ਆਪਾਂ ਸਮੇਟਾਂਗੇ ਜੀ। ਪਹਿਲਾਂ ਤਾਂ ਮੈਂ ਸਿੰਘ ਸਾਹਿਬ ਦੀ ਬੜੀ ਇਹਨਾਂ ਦੀ ਧੰਨਵਾਦ ਕਰਦਾ ਵੀ ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆਪਣਾ ਜਿਹੜਾ ਵਿਚਾਰ ਸੀ ਦਿੱਤਾ ਹੈਗਾ ਅਤੇ ਵਾਕਿਆ ਹੀ ਇਹਨਾਂ ਨੇ ਇੱਕ ਬਹੁਤ ਵਧੀਆ ਪੋਜ਼ਿਟਿਵ ਗੱਲ ਕੀਤੀ ਹੈਗੀ ਆ ਵੀ ਜਿਹੜਾ ਖਾਲਿਸਤਾਨ ਸਾਡੀ ਆਜ਼ਾਦੀ ਆ ਨਾ ਉਹ ਵਾਸ਼ਿੰਗਟਨ DC ਤੋਂ ਅਤੇ ਜਿਹੜਾ ਇਸ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈਗੀ ਆ ਉਹਦੇ ਵਿੱਚੋਂ ਨਿਕਲਣਾ ਹੈਗਾ। ਕਿ ਖਾਸ ਤੌਰ ਤੇ ਮੈਂ ਕਿਹਾ ਹੈਗਾ ਵੀ ਵਾਸ਼ਿੰਗਟਨ DC ਦਾ ਜਿਹੜਾ ਏਰੀਆ ਹੈਗਾ ਇਸ ਇਲਾਕੇ ਦੇ ਵਿੱਚ ਨੇਬਰਿੰਗ ਜਿਹੜੀਆਂ ਸਿਟੀਜ਼ ਹੋਣਗੇ ਉਹਦੇ ਵਿੱਚ 17,500 ਤੋਂ ਲੈ ਕੇ 20,000 ਤੱਕ ਸਿੱਖ ਪੋਪੂਲੇਸ਼ਨ ਰਹਿੰਦੀ ਆ। ਜਿਹਦੇ ਵਿੱਚੋਂ 16,500 ਨੇ ਵੋਟ ਖਾਲਿਸਤਾਨ ਦੇ ਹੱਕ ਜਾਂ ਖਾਲਿਸਤਾਨ ਲਈ ਪਾਈ ਹੈਗੀ ਆ ਜੀ, ਜਿਹੜੀ ਇੱਕ ਬਹੁਤ ਵੱਡੀ ਰੇਸ਼ੋ ਬਣ ਜਾਂਦੀ ਹੈਗੀ ਆ। ਜੇ ਦੇਖਿਆ ਜਾਵੇ ਤਾਂ ਇਹ ਇੱਕ ਬਹੁਤ ਵੱਡੀ ਗੱਲ ਹੈਗੀ ਆ। ਉੱਥੇ ਦੇ ਜਿਹੜੇ ਵਾਸ਼ਿੰਗਟਨ DC ਦੇ ਜਿੱਥੇ ਉਹ ਇੱਕ ਤਾਕਤਵਰ ਸ਼ਹਿਰ ਹੈਗਾ ਆ, ਇੱਕ ਰਾਜਧਾਨੀ ਆ, ਉੱਥੇ ਉਹਨਾਂ ਲੋਕਾਂ ਦੀ ਸੋਚ ਵੀ ਬੜੀ ਪੋਜ਼ਿਟਿਵ ਹੈਗੀ ਆ ਜਿਨ੍ਹਾਂ ਨੇ ਖਾਲਿਸਤਾਨ ਰੈਫਰੈਂਡਮ ਦੇ ਵਿੱਚ ਵੋਟਾਂ ਪਾ ਕੇ ਆਪਣਾ
ਜਿਹੜੀ ਹੈਗੀ ਆ ਆਪਣੇ ਜਿਹੜੀ ਵਿਚਾਰ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਹੈਗਾ। ਤੇ ਇਹਦੇ ਜੀ। ਵਿੱਚ ਕੋਈ ਸ਼ੱਕ ਨਹੀਂ ਹੈਗੀ, ਜਦ ਤੱਕ ਸਾਨੂੰ ਤੀਜੀ ਤਾਕਤ ਸਾਡੀ ਕੋਈ ਮਦਦ ਨਹੀਂ ਕਰਦੀ ਉਦ ਤੱਕ ਅਸੀਂ ਉਸ ਚੁੰਗਲ ਦੇ ਵਿੱਚੋਂ, ਜਿਹੜਾ ਭਾਰਤੀ ਚੁੰਗਲ ਹੈਗਾ ਆ ਹਿੰਦੂਤਵ ਦਾ, ਉਹਦੇ ਵਿੱਚੋਂ ਨਹੀਂ ਨਿਕਲ ਸਕਦੇ। ਤੇ ਸਾਡੇ ਲੋਕਾਂ ਨੂੰ, ਚਾਹੇ ਉਹ ਕਿਸੇ ਵੀ ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਰਹਿੰਦੇ ਹੋਣ, ਚਾਹੇ ਉਹ ਭਾਰਤ ਵਿੱਚ ਰਹਿੰਦੇ ਹੋਣ, ਚਾਹੇ ਉਹ ਨਾਰਥਰਨ ਇੰਡੀਆ ਪੰਜਾਬ ਵਿੱਚ ਖਾਲਿਸਤਾਨ ਦੇ ਵਿੱਚ ਰਹਿੰਦੇ ਹੋਣ, ਚਾਹੇ ਉਹ ਬਾਹਰਲੇ ਦੇਸ਼ਾਂ ਵਿੱਚ ਹੋਰ ਕਿਤੇ ਅਮਰੀਕਾ, ਕੈਨੇਡਾ, ਯੂਕੇ ਵਿੱਚ ਰਹਿੰਦੇ ਹੋਣ, ਅਤੇ ਉਹਨਾਂ ਨੂੰ ਇਸ ਚੀਜ਼ ਦਾ ਬੜੇ ਤਰੀਕੇ ਦੇ ਨਾਲ ਹੁਣ ਇਹ ਇੱਕ ਆਪਣਾ ਝੰਡਾ ਚੁੱਕ ਲੈਣਾ ਚਾਹੀਦਾ ਹੈਗਾ ਵੀ ਅਸੀਂ ਜੇ ਜੀਣਾ ਆ ਤਾਂ ਅਣਖ ਨਾਲ ਜੀਣਾ ਹੈਗਾ, ਤੇ ਜੇ ਆਪਣਾ ਦੇਸ਼ ਮੰਨਣਾ ਹੈ ਤਾਂ ਉਹ ਖਾਲਿਸਤਾਨ ਮੰਨਣਾ ਹੈਗਾ। ਇਹਦੇ ਬਗੈਰ ਸਾਡਾ ਹੋਰ ਕੋਈ ਗੁਜ਼ਾਰਾ ਨਹੀਂ ਹੈਗਾ, ਇਹਦੇ ਬਗੈਰ ਅਸੀਂ ਕੋਈ ਰਹਿ ਨਹੀਂ ਸਕਦੇ। ਤੇ ਅੰਤ ਵਿੱਚ ਸਾਡਾ ਜਿਹੜਾ ਅਖੀਰਲਾ ਸਾਡਾ ਪ੍ਰੋਗਰਾਮ ਆ ਉਹ ਇਹੀ ਹੋਣਾ ਚਾਹੀਦਾ ਵੀ ਆਜ਼ਾਦੀ ਸਾਡਾ ਇੱਕ ਨਿਸ਼ਾਨਾ ਆ, ਅਤੇ ਅਸੀਂ ਉਹਨੂੰ ਲੈ ਕੇ ਆਪਣਾ ਜਿਹੜਾ ਹੈਗਾ ਜੀਵਨ ਜੀਵਾਂਗੇ। ਜੀ, ਬਹੁਤ ਬਹੁਤ ਧੰਨਵਾਦ ਭਾਈ ਜਸਪਾਲ ਸਿੰਘ ਜੀ, ਤੁਹਾਡਾ ਵੀ ਔਰ ਸਾਡੇ ਰੱਬ ਵਰਗੇ ਦਰਸ਼ਕਾਂ ਸਰੋਤਿਆਂ ਦਾ, ਕਾਲਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਕਾਫੀ ਸਾਰੇ ਮੈਸੇਜ ਕੀਤੇ ਨੇ। ਤੇ ਕੱਲ ਨੂੰ ਆਪਾਂ ਫੇਰ ਇਸੇ ਵਕਤ ਜਿਹੜਾ ਨਵੇਂ ਮਹਿਮਾਨ ਦੇ ਨਾਲ, ਨਵੇਂ ਵਿਸ਼ੇ ਦੇ ਨਾਲ ਫੇਰ ਸ਼ਾਮਲ ਹੋਵਾਂਗੇ। ਭਾਈ ਜਸਪਾਲ ਸਿੰਘ ਜੀ, ਤੁਹਾਡਾ ਚੇਚੇ ਤੌਰ ਤੇ ਬਹੁਤ ਬਹੁਤ ਧੰਨਵਾਦ। ਜਦੋਂ ਵੀ ਤੁਹਾਨੂੰ ਆਵਾਜ਼ ਮਾਰੀ ਦੀ ਆ, ਤੁਸੀਂ ਸਪੈਸ਼ਲੀ ਟਾਈਮ ਕੱਢ ਕੇ ਸਾਡੇ ਨਾਲ ਜੁੜਦੇ ਹੋ ਔਰ ਸਾਡੇ ਨਾਲ ਸਾਥ ਦਿੰਦੇ ਹੋ, ਤੇ ਤੁਹਾਡੀ ਇਹ ਜਿਹੜੀ ਜਾਣਕਾਰੀ ਆ ਇਹ ਬਹੁਤ ਜਿਹੜੀ ਆ ਇਹ ਵਡਮੁੱਲੀ ਆ, ਤੇ ਸਾਡੇ ਦਰਸ਼ਕਾਂ ਦੇ ਲਈ ਲਾਹੇਵੰਦ ਵੀ ਆ। ਫੀਡਬੈਕ ਵੀ ਸਾਨੂੰ ਵਧੀਆ ਮਿਲਦਾ। ਸੋ ਆਪਾਂ ਫੇਰ ਹਾਜ਼ਰ ਹੋਵਾਂਗੇ ਜੀ। ਹੁਣ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।